ਉਹ ਵਕਤ ਇੱਦਾਂ ਦੇ ਸੋਹਣੇ ਸੀ, ਨਾ ਪਤਾ ਨਹੀਂ ਕਿਸ ਨੂੰ ਇਹ ਸਰਦਾਰ ਆ, ਨਾ ਪਤਾ ਨਹੀਂ ਮੁਸਲਮਾਨ ਆ, ਪਤਾ ਇਹ ਹਿੰਦੂ ਆ। ਇਕੱਠੇ ਰਹਿੰਦੇ ਸੀ, ਨਾ ਕਦੇ ਦੇ ਡਰਦੇ ਹੀ ਨਹੀਂ ਸੀ, ਪਤਾ ਹੀ ਨਹੀਂ ਸੀ। ਰਾਤ ਦਿਨ ਫਿਰ ਲੋਹੜੀ ਆ ਜਾਣੀ ਜਨਾਬ, ਇੰਨੀ ਰਸ ਵਿਕਣੀ, ਉਨਾ ਹੀ ਸਾਗ ਵਿਕਣਾ। ਅਸੀਂ ਆਪ ਵੇਚੀ ਦਾ ਸੀ, ਅਸੀਂ ਰਾਈ ਬਰਾਦਰੀਆਂ। ਹਾਂਜੀ, ਤਾਂ ਸਾਗ ਇੰਨਾ ਹੁੰਦਾ ਸੀ, ਰਸਾਂ ਦੀਆਂ ਖੀਰਾਂ ਉਹਨਾਂ ਦੀਆਂ ਪਕਾਉਣੀਆਂ, ਉਹਨਾਂ ਨੇ ਗੰਨੇ ਹੈ ਨਾ ਗਰਮ ਕਰਕੇ ਪਟਾਕੇ ਵਜਾਉਣੇ। ਤੋਬਾ ਤੋਬਾ, ਉਹ ਤਾਂ ਅੱਲਾ ਨੇ ਬਚਾਇਆ। ਕਤਲ ਹੋ ਗਿਆ ਸਾਡੇ ਮਹੱਲੇ 'ਚ ਇੰਨੀ ਹੋਈ, ਟੱਬਰਾਂ ਦੇ ਟੱਬਰ ਕਤਲ ਹੋ ਗਿਆ, ਟੱਬਰਾਂ ਸ਼ਹੀਦ। ਉਹ ਮੁੰਡਾ ਆਪਣਾ ਗਣੀ ਹੈ ਨਹੀਂ, ਇਹ ਬੱਚਾ ਸੀ ਦੁੱਧ ਪੀਂਦਾ, ਉਹ ਇੱਥੇ ਰਹਿੰਦਾ ਹੁਣ ਸਾਡਾ ਬਰਾਦਰੀ ਦਾ ਆਪਣਾ ਹੈ। ਅੱਛਾ, ਉਹ ਆਪਣੀ ਮਾਂ ਦਾ ਦੁੱਧ, ਉਹਦਾ ਮਾਂ ਬਾਪ ਉੱਥੇ ਸ਼ਹੀਦ ਹੋ ਗਏ ਸੀ। ਅੱਛਾ, ਤਾਂ ਆਪਣੇ ਉਹ ਦੁੱਧ ਚੁੰਗਦਾ, ਉਹਦਾ ਫਿਰ ਮਗਰੋਂ ਚਾਚਾ ਗਿਆ, ਉਹ ਵੀ ਫੱਟਾ ਸੀ, ਉਹ ਚੁੱਕ ਲਿਆ। ਉਹ ਕਤਲ ਉਹ ਗਾਰਤ ਇੰਨੀ ਹੋਈ ਆ ਜਿੰਨਿਆਂ ਝੂਠ ਮਾਰੀ। ਧੂੰਆਂ ਨਿਕਲਿਆ ਸੀ। ਸੂਚੀ ਪਿੰਡ ਸੀ ਲੰਮੇ ਪਿੰਡ ਦੇ ਨਾਲ, ਅਵਾੜਾ ਦਾ ਪਿੰਡ ਮੁਸਲਮਾਨਾਂ ਦਾ। ਉਹ ਫਿਰ ਛਾਉਣੀ ਸਾਡੇ ਲਾਗੇ ਸੀ। ਸਾਡੇ ਖੂਹਾਂ ਤੋਂ ਛਾਉਣੀ ਦੁਕਵਾ ਰਾਮਾ ਮੰਡੀ ਸਾਡੇ ਲਾਗੇ ਸੀ। ਚਿਗਟੀ ਰਾਮਾ ਮੰਡੀ। ਅੱਛਾ, ਜਿਨ੍ਹਾਂ ਨਾਲ ਸਾਰੀ ਜ਼ਿੰਦਗੀ ਗੁਜ਼ਾਰੀ, ਉੱਥੇ ਇਕੱਠੇ ਰਹੇ, ਖਾਦੇ ਪੀਤੇ, ਫਿਰ ਤੁਸੀਂ ਕਹਿ ਰਹੇ ਸੀ ਕਿ ਸਾਨੂੰ ਉਹਨਾਂ ਤੋਂ ਖੌਫ ਆਉਂਦਾ ਸੀ, ਮਤਲਬ ਐਸਾ ਵੇਲਾ ਆ ਗਿਆ ਸਾਰੀ ਜ਼ਿੰਦਗੀ ਉਹਨਾਂ ਗੁਜ਼ਾਰੀ, ਫਿਰ ਖੌਫ ਆਉਣ ਲੱਗ ਗਿਆ। ਉਹਨਾਂ ਘਰਾਂ 'ਚ ਡਰ ਆਉਂਦਾ ਸੀ। ਹੁਣ ਦਿਲ ਕਰਦਾ ਜਾਣ, ਬਹੁਤ ਹੁਕੂਮਤਾਂ ਹੀ ਨਹੀਂ ਮਿਲਦੀ, ਨਹੀਂ ਤਾਂ ਮੀਆਂ ਜੀ ਆਪਣਾ ਕੋਣਾ ਕੋਣਾ ਦੇਖੀ ਆਪਣਾ ਕੋਣਾ। ਦਰਖਤਾਂ ਦੇ ਥੱਲੇ ਬੈਠੇ, ਉਹ ਦਰਖਤ ਯਾਦ ਆ ਜਾਂਦੇ, ਉਹ ਪੇੜ ਯਾਦ ਆ ਜਾਂਦੇ। ਖਾਬਾਂ ਹੀ ਉੱਥੇ ਦੀਆਂ ਦੇ ਜਿਹੜੇ ਰੋਂਦੇ ਚਲੇ ਗਏ, ਰੋਂਦੇ ਚਲੇ ਯਾਦ ਕਰਦੇ ਵੀ ਕਦੋਂ ਜਾਵਾਂਗੇ। ਸਾਡੀ ਮਾਂ 10 ਸਾਲ ਹੋਏ ਵੀ ਅੱਜ ਵੀ ਪਿੱਛੇ ਮੁੜ ਗਿਆ, ਅੱਜ ਵੀ ਮੁੜ ਗਿਆ। ਪੰਜਾਬੀ ਲਹਿਰ ਵੇਖ ਰਹੇ ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ। ਔਰ ਜਿਸ ਤਰ੍ਹਾਂ ਆਪ ਸਭ ਜਾਣਦੇ ਹੋ ਕਿ ਪੰਜਾਬ ਦੇ ਵੱਖ-ਵੱਖ ਥਾਵਾਂ ਤੇ ਜਾ ਕੇ ਆਪਾਂ ਕੋਸ਼ਿਸ਼ ਕਰੀਦੀ ਹੈ ਜਿਹੜੇ ਪੁਰਾਣੇ ਬਜ਼ੁਰਗ ਨੇ ਜਿਨ੍ਹਾਂ ਨੇ ਅਣਮੰਡਿਆ ਪੰਜਾਬ ਵੇਖਿਆ ਹੈ, ਉਹਨਾਂ ਬਜ਼ੁਰਗਾਂ ਨੂੰ ਆਪ ਜੀ ਦੇ ਰੂਬਰੂ ਕਰਦੇ ਹਾਂ। ਅੱਜ ਅਸੀਂ ਆਏ ਸੀ ਲੈਲਪੁਰ ਦੇ ਇੱਕ ਪਿੰਡ ਛਾੜਚੱਕ ਤਾਂਦਲਾ 'ਚ, ਤੇ ਅਸੀਂ ਉੱਥੋਂ ਗੁਜ਼ਰ ਰਹੇ ਸੀ, ਸਾਡੇ ਬਜ਼ੁਰਗਾਂ ਨਾਲ ਮੇਲ ਹੋਇਆ ਤੇ ਬਹੁਤ ਸੋਹਣੀ ਵਿਚਾਰ ਬਜ਼ੁਰਗਾਂ ਨਾਲ ਜਾਰੀ ਸੀ, ਰਸਤੇ 'ਚ ਵੀ ਤੁਸੀਂ ਵੇਖੀ ਹੈ। ਸੋ ਇਸੇ ਹੀ ਚੀਜ਼ ਨੂੰ ਆਪਾਂ ਅੱਗੇ ਵਧਾਉਂਦੇ ਹਾਂ। ਬਾਬਾ ਜੀ ਕੀ ਹਾਲ ਚਾਲ ਹੈ? ਠੀਕ ਹੋ? ਬਹੁਤ ਸ਼ੁਕਰ ਅੱਲਾ ਦਾ। ਬਜ਼ੁਰਗੋ, ਨਾਂ ਕੀ ਤੁਹਾਡਾ? ਮੇਰਾ ਨਾਂ ਹਾਫਿਜ਼ ਮੁਹੰਮਦ ਸਲੀਮ। ਹਾਫਿਜ਼ ਮੁਹੰਮਦ ਸਲੀਮ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? ਮੁਹੰਮਦ ਬੂਟਾ। ਮੁਹੰਮਦ ਬੂਟਾ। ਦਾਦਾ ਜੀ ਦਾ ਨਾਮ ਹੈ? ਉਹਨਾਂ ਆਪਣਾ ਝੰਡਾ। ਝੰਡਾ। ਤੁਸੀਂ ਇੱਥੋਂ ਦੇ ਵਸਿੰਦੇ ਹੋ ਕਿ ਉਧਰੋਂ ਆਏ ਹੋ? ਅਸੀਂ ਉਧਰ ਹਿੰਦੁਸਤਾਨ ਚੋਂ ਆਏ, ਜਲੰਧਰ ਸ਼ਹਿਰ ਦੇ ਵਿੱਚੋਂ। ਜਲੰਧਰ ਸ਼ਹਿਰ 'ਚ? ਹਾਂਜੀ। ਸਾਡਾ ਜਿਹੜਾ ਮਹੱਲਾ ਸੀ ਸਟੇਸ਼ਨ ਦੇ ਮੁੰਡ ਸੀ। ਆ ਜਿਹੜੀ ਅੰਮ੍ਰਿਤਸਰ ਨੂੰ ਲਾਹੌਰ ਨੂੰ ਲੈ, ਇਹਦੇ ਉੱਪਰ ਮਹੱਲਾ ਸਾਡੇ ਜੌੜੇ ਪੋਲ ਸਿੰਗਲ ਪੋਲ ਸੀ। ਅਸੀਂ ਉਹ ਸਾਡਾ ਮਹੱਲਾ ਸੀ। ਅੱਛਾ, ਉਹ ਮਹੱਲਾ ਸੀ। ਉੱਥੋਂ ਹੀ ਸਾਡੇ ਸੜਕ ਸਾਡੇ ਅੱਗੇ ਨਿਕਲਦੀ ਸੀ ਹੁਸ਼ਿਆਰਪੁਰ ਨੂੰ। ਅੱਛਾ। ਆਪਣਾ ਦੇਵੀ ਤਲਾਅ ਸੀ, ਉੱਥੇ ਚੁੰਗੀ ਸੀ, ਉੱਥੋਂ ਸਿੱਧੀ ਵੀ ਸੜਕ। ਇਹ ਕਾਲਿਆਂ ਦਾ ਕਾਰਖਾਨਾ ਹੁਣ ਵੀ ਮਸ਼ਹੂਰ ਆ। ਅੱਛਾ। ਹੁਸ਼ਿਆਰਪੁਰ ਦੇ ਨੁੱਕਰ ਤੇ ਦੇਵੀ ਤਲਾਅ ਦਾ ਕਾਲਿਆਂ ਦਾ ਕਾਰਖਾਨਾ ਮਸ਼ਹੂਰ ਸੀ, ਹਿੰਦੂ ਸੀ ਉਹ। ਅੱਛਾ। ਹਾਂਜੀ। ਤੋਂ ਆਪਣਾ ਉੱਥੋਂ ਹੀ ਆਪਣੇ ਕੁੜੀਆਂ ਦਾ ਸਕੂਲ ਸੀ, ਭੂਰੇ ਖਾਂ ਦਾ ਮਹੱਲਾ ਸੀ ਲਾਗੇ। ਅਸੀਂ ਉੱਥੇ ਰੋਜ਼ ਜਾਈਦਾ ਸੀ। ਉੱਥੇ ਰੋਜ਼ ਜਾਂਦੇ ਸੀ? ਅੱਛਾ। ਉਹ ਸਾਡੇ ਉਸਤਾਦ ਰਹਿੰਦੇ ਸੀ, ਕੋਈ ਚੀਜ਼ ਲੈ ਕੇ ਘਰ ਦੇ ਨਹੀਂ ਜਾਣਾ। ਕੁੜੀਆਂ ਦਾ ਸਕੂਲ ਸੀ ਬਿਲਕੁਲ, ਜਿਹੜੀ ਹੈ ਨਾ ਟਾਂਡੇ ਨੂੰ ਉੜਮਣਾ ਨੂੰ ਰਾਸੂਆਂ ਨੂੰ ਸੜਕ ਉਹਦੇ ਉੱਪਰ ਉਹ ਸਕੂਲ ਸੀ। ਟਾਂਡੇ ਦੇ ਰੋਡ ਦੇ ਉੱਪਰ? ਹਾਂਜੀ। ਜਦੋਂ ਜਲੰਧਰੋਂ ਚੱਲਦੀ ਸੜਕ। ਸਹੀ। ਜਲੰਧਰੋਂ ਸੜਕ ਚੱਲਦੀ ਸੀ, ਪਹਿਲੇ ਉਹਨਾਂ ਨੂਰਪੁਰ, ਦੂਸਰਾ ਭੋਗਪੁਰ ਵੀ ਉਧਰ ਹੀ ਆਉਂਦਾ ਸੀ। ਤਾਂ ਇਹ ਦੂਸਰਾ ਟਾਂਡਾ ਤਾਂ ਦੂਰ ਚਲੇ ਜਾਂਦਾ ਹੈ ਨਾ। ਇਹ ਜਲੰਧਰ ਦੇ ਇਹ ਸੜਕ ਦੇ ਉੱਪਰ ਸੀਗਾ ਕੁੜੀਆਂ ਦਾ ਸਕੂਲ। ਅੱਛਾ।
ਤੁਸੀਂ ਉਸ ਵੇਲੇ ਸਕੂਲ ਪੜ੍ਹਦੇ ਸੀ? ਨੇ ਕੁੜੀਆਂ ਅਸੀਂ ਸਾਡੀ ਮਸਜਿਦ 'ਚ ਦੀ ਦਰਸ ਸੀ ਸਾਡਾ ਹੁਸ਼ਿਆਰਪੁਰ ਨੂੰ ਸੜਕ ਜਿਹੜੀ ਆ, ਉਹ ਸਾਡੇ ਉਸਤਾਦ ਉੱਥੇ ਰਹਿੰਦੇ ਸੀ। ਅੱਛਾ। ਕੋਈ ਚੀਜ਼ ਉਹਨਾਂ ਨੇ ਦੇਣੀ ਉਹ ਘਰ ਦੇਗਾ, ਛੋਟੇ ਸੀ ਉਦੋਂ 7-8 ਸਾਲ ਦੇ ਸੀ ਉਦੋਂ। ਅੱਛਾ, ਜਦੋਂ ਵੰਡ ਹੋਈ ਹੈ ਉਸ ਵੇਲੇ ਤੁਹਾਡੀ ਕਿੰਨੀ ਉਮਰ ਸੀ? ਮੇਰੀ ਉਦੋਂ ਅੱਜ ਮੈਂ ਜਦੋਂ ਇੱਥੇ ਆਇਆ 47 ਤੇ ਮੇਰੀ 10 ਸਾਲ ਉਮਰ ਸੀ। ਯਾਨੀ ਕਿ ਹੁਣ ਤੁਹਾਡੀ ਕੋਈ 74 ਉਹ 84 ਹਾਂ 85 ਜੋ ਸਾਲ? ਉੱਪਰ ਚਲੇ ਗਏ। ਅੱਛਾ। ਅਸੀਂ ਸਾਰਾ ਸ਼ਹਿਰ ਗਏ ਤੇ ਆਪਣਾ ਨਕੋਦਰ ਦੇ ਅੱਡੇ ਜਾਈਦਾ ਸੀ। ਫਗਵਾੜਾ ਸੁਣਿਆ? ਫਗਵਾੜਾ? ਹਾਂਜੀ ਹਾਂਜੀ ਸੁਣਿਆ। ਫਗਵਾੜਾ ਦੇਖਿਆ, ਰਾਤ ਉੱਥੇ ਰਹੇ, ਉੱਥੋਂ ਫਿਰ ਫਲੋਰ ਗਏ। ਫਲੋਰ ਅੱਛਾ ਬਜ਼ੁਰਗੋ, ਮੈਂ ਤੁਹਾਡੇ ਕੋਲ ਪੁੱਛਦਾ ਜਾਵਾਂ, ਆਪਾਂ ਜਿੱਥੇ ਬੈਠੇ ਆ, ਇਹ ਪਿੰਡ ਦਾ ਕੀ ਨਾ? ਚੱਕ ਨੰਬਰ 66 ਛਾੜ ਤਾਂਦਲਾ। ਇਹਦੇ ਲਾਗੇ ਕਿਹੜੇ ਕਿਹੜੇ ਪਿੰਡ ਨੇ? ਹਾਂ ਜੀ, ਆਪਣਾ 65 2 65 ਹਾਂ। ਇੱਕੋ ਹੀ ਨੰਬਰ ਆ ਉਹਨਾਂ ਦਾ। ਅੱਛਾ। ਇੱਕੋ ਦੇ ਹੀ ਆ ਦੋਨੇ ਸਰਦਾਰਾਂ ਦੇ। ਲਾਗੇ ਧਰੌੜਾ, ਆਪਣਾ ਮਹਿਤਾ, ਚੰਨਣ ਕੇ, ਅੱਗੇ 35 36 ਡਗੋਰੇ, ਆਪਣਾ ਅਕਸਾਲੀ, ਸਰਲੀਆਂ, ਮਜ਼ਾਰਾ, ਮਾਲਾ ਗੋਂਦੀਆਂ, ਖੂਨੀ ਸਰਿਆਲਾ, ਇਹ ਨਹਿਰ ਤੱਕ ਅੱਗੇ ਫਿਰ ਇਹ ਸਾਰੀ ਚੰਗ ਬ੍ਰਾਂਚ ਹੈ ਨਾ? ਹਾਂ, ਇਹ ਝੰਗ ਬਰਾਜ ਅੱਗੇ ਫਿਰ ਝੰਗ ਦਾ ਇਲਾਕਾ ਚੱਲ ਪੈਂਦਾ। ਅੱਛਾ। ਮਾਲਾ ਗੋਂਦੀਆਂ। ਅੱਛਾ ਬਜ਼ੁਰਗੋ, ਜਿੱਥੇ ਤੁਸੀਂ ਰਹਿੰਦੇ ਸੀ ਜਲੰਧਰ ਦੇ ਵਿੱਚ, ਹਾਂ। ਉੱਥੇ ਹਿੰਦੂ ਮੁਸਲਮਾਨ ਅਸੀਂ ਸਿੱਖ ਸਾਰੇ ਇਕੱਠੇ ਰਹਿੰਦੇ ਸੀ। ਬਿਲਕੁਲ। ਕਿੱਦਾਂ ਦਾ ਵਸੇਬ, ਕਿੱਦਾਂ ਦਾ? ਬੜਾ, ਮੈਂ ਕਹਿੰਦਾ ਪਤਾ ਹੀ ਨਹੀਂ, ਭੈਣਾਂ ਭਾਈਆਂ ਕੋਈ ਕਿਸੇ ਦਾ ਪਤਾ ਨਹੀਂ। ਸਿੱਖ ਸਾਡੇ ਸਰਦਾਰ ਸੀ, ਹੁਸ਼ਿਆਰਪੁਰ ਦੇ ਸਿੱਖ ਸੀ ਸਾਡੇ ਦੋਸਤ, ਉਹ ਵੀ ਗੱਡਾ ਪਾਉਂਦੇ ਸੀ। ਅਸੀਂ ਸਾਡੇ ਵੱਡੇ ਵੀ ਗੱਡਾ ਪਾਉਂਦੇ, ਜ਼ਿਮੀਂਦਾਰਾ ਵੀ ਕਰਦੇ ਸੀ। ਅੱਛਾ। ਉਹਨੇ ਢੱਗਾ ਦੇਖਣਾ ਜਿਹੜਾ ਖਰਾਬ ਵੀ ਜਾਣ ਤੱਕ, ਉਹ ਕੋ ਵੀ ਢੱਗਾ ਇੱਕ ਵਧੀਆ ਸੀ, ਮੇਰੇ ਬਾਪ ਕੋ ਵੀ ਵਧੀਆ ਸੀ। ਕਹਿੰਦਾ ਜਾਂ ਮੀਆਂ ਦੇ ਦੇ ਜਾਂ ਲੈ ਲੈ। ਸਾਡਾ ਅੱਬਾ ਕਹਿੰਦਾ ਸਰਦਾਰ ਜੀ ਸਾਡੇ ਜਿੰਨੀ ਤਾਕਤ ਨਹੀਂ ਅਸੀਂ ਉਹਨੇ ਜਿੱਦਣ ਹੁਸ਼ਿਆਰਪੁਰੋਂ ਜਲੰਧਰ ਗੱਡਾ ਲੈ ਕੇ ਆਇਆ ਭਾੜਾ ਸਭ ਹੁਸ਼ਿਆਰਪੁਰ ਦੀ ਸੜਕ ਦੇ ਪੰਡ ਆਈ ਗੱਡੇ, ਉਦੋਂ ਜੋੜੀਆਂ ਹੁੰਦੀਆਂ ਸੀ, ਟਾਇਰ ਨਹੀਂ ਸੀ ਹੁੰਦੇ। ਗੱਡੇ ਚੀਕਦੇ ਹੋਣੇ ਸਰਦਾਰਾਂ ਦੇ, ਅੰਬਾਂ ਦੇ ਭਰੇ ਹੋਏ ਹੁੰਦੇ ਸੀ। ਜਲੰਧਰ ਚੁੰਗੀ ਤਾਂ ਲੈਣ ਲੱਗ ਜਾਣੀ ਦੂਰ ਤਾਈਂ। ਹਾਂਜੀ, ਅੰਬ ਇੰਨਾ ਟੋਕਰੀਆਂ 'ਚ ਅੰਬ ਹੁੰਦਾ ਸੀ, ਇੰਨਾ ਅੰਬ ਹੁੰਦਾ ਜਿੰਨਾ ਝੂਠ ਮਾਰੀਏ। ਹਾਂਜੀ, ਅਸੀਂ 2 ਮਹੀਨੇ ਰੋਟੀ ਅੰਬਾਂ ਨਾਲ ਖਾਈ ਦੀ ਸੀ। ਅਸੀਂ ਹਾਂਡੀ ਨਹੀਂ ਸੀ ਪਕਾਈ ਦੀ। ਅੰਬ ਇੰਨਾ ਬਾਲਟੀ ਭਰ ਲੈਣੀ, ਪਾਣੀ ਨਾਲ ਪਾ ਲਿਆ ਬਾਲਟੀ, ਛੋਟਾ ਅੰਬ ਸੀ। ਹਾਂਜੀ, ਦੇਸੀ ਨਾਲੇ ਰੋਟੀ ਖਾਣੀ। ਤਾਂ ਜਾਮਣ ਅੰਬ ਜਿੰਨਾ ਝੂਠ ਮਾਰੀਏ ਇੰਨਾ ਸੀ। ਉੱਪਰ ਚੜ੍ਹ ਜਾਣਾ ਬੋੜਾ, ਜਣੇ ਜਾਮਣਾਂ ਦੇ ਉੱਪਰ ਚੜ੍ਹ ਕੇ ਰੋਟੀਆਂ ਦੇ ਡੱਬੇ 'ਚ ਭਰ ਲੈਣੇ, ਕੱਪੜੇ ਨੀਲੇ ਕਰ ਲੈਣੇ। ਬਹੁਤ ਜੰਮ, ਕੋਈ ਨਹੀਂ ਪੁੱਛਦਾ। ਖਰਬੂਜ਼ਾ, ਹਦਵਾਣਾ, ਸਾਡੇ ਜਲੰਧਰ ਗਾਂ ਨੂੰ ਹੁਸ਼ਿਆਰਪੁਰ ਨੂੰ ਜਾਈਏ, ਇੰਨਾ ਲੱਗਦਾ ਜੀ ਤੇਰਾ ਵੀ ਪੈਲੀ ਆ, ਮੇਰੇ ਵੀ ਤੁਰਿਆ ਜਾ, ਖਾਂਦਾ ਜਾ, ਕੋਈ ਨਹੀਂ ਸੀ ਰੋਕਦਾ। ਇੰਨੀਆਂ ਚੀਜ਼ਾਂ ਸੀ, ਮਿਹਨਤ। ਅੱਛਾ, ਜੇ ਵਸੇਬ ਦੀ ਗੱਲ ਕਰੀਏ, ਰਹਿਣ ਸਹਿਣ ਦੀ, ਉਹਨਾਂ ਨਾਲ ਕਿੱਦਾਂ ਦਾ ਰਹਿਣ ਸਹਿਣ ਸੀ? ਕੋਈ ਨਾਮ ਯਾਦ ਆ ਉਹਨਾਂ ਦੇ ਸਿੱਖਾਂ ਦੇ? ਹਾਂਜੀ, ਸਾਡੇ ਬੁੱਲੂ ਸੀ ਸਰਦਾਰ, ਉਹ ਕੰਬੋਜ ਸੀ। ਕੰਬੋਜ ਸੀ? ਹਾਂਜੀ। ਸਾਡੇ ਮਹੱਲੇ 'ਚ ਕਿਨਾਰੇ ਤੇ ਹਿੰਦੂ ਸੀਗੇ, ਇੱਧਰ ਦਿੱਲੀ ਆਉਂਦੇ ਰਹਿੰਦੇ। ਅੱਛਾ। ਬਾਕੀ ਸਾਡਾ ਮਹੱਲਾ ਸਾਰਾ ਮੁਸਲਮਾਨਾਂ ਦਾ। ਇੱਕ ਘਰ ਸੀ ਹਿੰਦੂਆਂ ਦਾ, ਉਹ ਟਾਂਗਾ ਪਾਉਂਦੇ, ਬਿਹਾਰੀ, ਉਹਦਾ ਨਾਂ ਸੀ ਸਾਡਾ ਗੁਆਂਢੀ। ਹਿੰਦੂ ਦਾ ਨਾਂ ਬਿਹਾਰੀ, ਉਹ ਟਾਂਗਾ ਪਾਉਂਦਾ ਸੀ। ਅੱਛਾ। ਉਹਦੀ ਤੀਵੀਂ ਨਾਂ ਸੀ ਧੰਨੀ। ਉਹ ਸਾਡੇ ਘਰ ਆਉਂਦੀ ਜਾਂਦੀ, ਨੱਚਦੀ, ਬਹੁਤ ਤਮਾਸ਼ਾ ਲਾਉਂਦੀ। ਕੀ ਨਾਂ ਸੀ? ਧੰਨੀ। ਧੰਨੀ। ਇਹ ਉਹਨਾਂ ਦੀ ਧੀ ਸੀ ਬਿਹਾਰੀ ਦੀ? ਬਿਹਾਰੀ ਦੀ ਬੀਵੀ ਸੀ। ਬਿਹਾਰੀ ਟਾਂਗਾ ਪਾਉਂਦਾ। ਅੱਛਾ। ਉਹ ਸਾਡੇ ਗੁਆਂਢ, ਇਹ ਘਰ ਇੱਕ ਸੀ ਹਿੰਦੂਆਂ ਦਾ। ਅੱਛਾ। ਬਾਕੀ ਸਾਡੇ ਲੰਮਾ ਪਿੰਡ ਜਿਹੜਾ ਸੀ, ਉਹ ਸਾਡੇ ਖੂਹ ਉੱਥੇ ਸੀ। ਲੰਮੇ ਪਿੰਡ ਦੇ ਇੱਕੋ ਪੈਲੀ ਮੁੱਢ, ਬੜੀ ਵੱਡੀ ਬੋੜ ਸੀ, 2 ਕਨਾਲਾਂ 'ਚ ਉਹਦੀ ਛਾਂ ਜਾਂਦੀ। 2 ਖੂਹ ਸੀ ਸਾਡੇ। ਅੱਛਾ। ਤਾਂ ਉਹ ਸਾਡੇ ਖੂਹ ਤੇ ਫੜੇ ਚਲਾਈਦੇ ਸੀ। ਉਹਨਾਂ ਨੇ ਫੜਾ, ਉਹ ਲੱਗੇ ਸੀ ਸਾਡੇ, ਉਹਨਾਂ ਨੇ ਫੜਾ ਛੱਡ ਕੇ ਸਾਡੇ ਉੱਤੇ ਨਾਲ ਹੁੱਕਾ ਵੀ ਧਾਨਾ, ਹੁੱਕਾ ਵੀ ਪੀਂਦੇ ਸੀ। ਅੱਛਾ। ਹਾਂਜੀ। ਉਹਨਾਂ ਨੇ ਉੱਥੇ ਪਾਣੀ ਡਾਉਣਾ, ਪਾਣੀ ਪਿਲਾ ਕੇ ਸਾਹ ਲੈ ਕੇ ਫਿਰ ਆਪਣਾ ਫੜਾ ਜੋੜਨਾ। ਅੱਛਾ। ਉਹਦੀਆਂ 2 ਬੀਵੀਆਂ ਦੀ, ਬੜਾ ਜਣਾ ਜਵਾਨ ਸੀ। ਬੁੱਲੂ ਸਰਦਾਰ ਬੁੱਲੂ। ਹਾਂਜੀ। ਅੱਛਾ। ਤਾਂ ਭੋਲਾ ਸੀ, ਅੰਬੋ ਸੀ। ਇਹ ਬੇਲਣਾ ਸਟੇਸ਼ਨ ਦੇ ਮੋਢ, ਜੌੜੇ ਪੁਲ ਜਿਹੜੇ ਜਲੰਧਰ ਦੇ ਸਟੇਸ਼ਨ ਦੇ ਮੋਢ, ਉਹ ਬੇਲਣੇ ਲਾਉਂਦੇ ਸੀ। ਗੰਨੇ ਦੇਸੀ ਕਮਾਦ ਹੁੰਦਾ ਸੀ। ਛੇਨ ਲੱਗਿਆ ਤਾਂ ਉੱਥੇ ਰਸ ਵੇਚਣੇ। ਇੱਕ ਕਾਚੋ ਹਿੰਦੂ ਸੀ, ਉਹਦਾ ਬੇਲਣਾ ਹੁੰਦਾ ਸੀ। ਕਿਹੜਾ? ਕਾਚੋ ਸੀ। ਕਾਚੋ ਸੀ ਹਿੰਦੂ, ਬੜਾ ਮੋਟਾ ਸੀ। ਉਹ ਹਿੰਦੂ ਸੀ, ਉਹ ਵੀ ਬੇਲਣਾ ਲਾਉਂਦਾ। ਸਾਡੇ ਮੁਸਲਮਾਨਾਂ ਦੇ ਵੀ ਸੀ ਬੇਲਣੇ। ਲੈਣ ਲੱਗੇ ਸਟੇਸ਼ਨ ਤੇ ਜੀ, ਦੇਸੀ ਕਮਾਦ, ਰਸ ਬਹੁਤ ਵਿਕਰੀ।
ਸੁਬਾਹ ਸਰਦੀ ਪੂਰੀ ਹੋਣੀ ਤਾਂ ਫਿਰ ਲੋਹੜੀ ਆ ਜਾਣੀ ਹਾਂ ਜਨਾਬ ਇੰਨੀ ਰਸ ਵਿਕਣੀ ਉਨਾ ਹੀ ਸਾਗ ਵਿਕਣਾ ਅਸੀਂ ਆਪ ਵੇਚੀਦਾ ਸੀ ਅਸੀਂ ਰਾਈ ਬਰਾਦਰੀਆਂ ਅੱਛਾ ਸਾਗ ਹਾਂਜੀ ਤਾਂ ਸਾਗ ਇੰਨਾ ਹੁੰਦਾ ਸੀ ਰਸਾਂ ਦੀਆਂ ਖੀਰਾਂ ਉਹਨਾਂ ਦੀਆਂ ਪਕਾਉਣੀਆਂ ਉਹਨਾਂ ਨੇ ਗੰਨੇ ਆ ਨਾ ਗਰਮ ਕਰਕੇ ਪਟਾਕੇ ਵਜਾਉਣੇ ਅੱਛਾ ਹਾਂਜੀ ਹਿੰਦੂਆਂ ਨੇ ਆਪਣੇ ਸ਼ਹਿਰ 'ਚ ਅੱਛਾ ਤਾਂ ਬੇੜਨੇ ਚੱਲਦੇ ਹੁੰਦੇ ਸੀ ਰਸਾਂ ਪੀਣੀਆਂ ਦੇਸੀ ਚਿੱਟੀ ਦੁੱਧ ਵਾਲੀ ਰਸ ਹੁੰਦੀ ਦੇਸੀ ਕਮਾਦ ਦੀ ਅੱਛਾ ਫਿਰ ਅਸੀਂ ਇੱਕ ਵਾਰੀ ਫਾਰਮੀ ਬੀਜ ਲਿਆ ਕਮਾਦ ਆ ਜਿਹੜਾ ਹੁਣ ਆਪਣੇ ਇੱਥੇ ਅਸੀਂ ਫਿਰ ਕਰਤਾਰਪੁਰ ਦੇ ਹਬੀਰੇ ਦੀ ਮਿਲ ਸੀ ਹਾਂ ਜਿਹੜੀ ਆ ਸੜਕ ਆਉਂਦੀ ਆ ਲਾਹੌਰ ਨੂੰ ਬਿਆਸੇ ਦਰਿਆ ਨੂੰ ਅੱਛਾ। ਇਹਦੇ ਉੱਪਰ ਮਿਲ ਸੀ ਅੱਛਾ। ਅਸੀਂ ਵੀ ਆਪਣਾ ਕਮਾਦ ਸੀ 2 ਕਨਾਲ ਉਹ ਫਾਰਮੀ ਉਹ ਮੋਟਾ ਸੀ ਉਹ ਅਸੀਂ ਗੱਡਾ ਲੱਦ ਕੇ ਛਿੱਲ ਕੇ ਉਹ ਹਬੀਰੇ ਦੀ ਮਿਲ 'ਚ ਲੈ ਕੇ ਆਏ ਹਬੀਰੇ ਦੀ ਮਿਲ ਉਹ ਕਰਤਾਰਪੁਰ ਦੇ ਲਾਗੇ ਸੀ ਅੱਛਾ। ਕਰਤਾਰਪੁਰ ਸੁਣਿਆ ਹਾਂਜੀ ਹਾਂਜੀ ਦੇਖਿਆ ਹਾਂਜੀ ਵੇਖਿਆ ਅਸੀਂ ਦੇਖਿਆ ਅੱਛਾ ਉੱਥੇ ਸਰਦਾਰ ਬਹੁਤ ਰਹਿੰਦੇ ਸੀ ਕਰਤਾਰਪੁਰ ਸਰਦਾਰਾਂ ਦਾ ਸੀ ਮੇਰੀ ਖਾਲਾ ਉਹ ਮੈਡਮ ਸੀ ਉਸਤਾਨੀ ਸੀ ਅੱਛਾ ਉਹ ਉੱਥੇ ਪੜ੍ਹਾਉਂਦੀ ਰਹੀ ਬਹੁਤ ਮੇਰਾ ਨਾਨਾ ਸੀ ਲੱਗਦਾ ਉਹਦਾ ਬੰਦਾ ਮੇਰੀ ਅੰਮੀ ਦੀ ਮਾਸੀ ਦੀ ਪੋਤੀ ਭੈਣ ਸੀ ਉਹ ਉੱਥੇ ਮੈਡਮ ਸੀ ਉਹ ਸਿਪਾਹੀ ਸੀ ਆ ਉਹ ਜਦੋਂ ਪਾਰਟੀਸ਼ਨ ਹੋਇਆ ਇੰਡੀਆ ਉਹ ਪਾਈ ਰੂਲ ਫੜਾ ਲਿਆ ਅਸਲਾ ਲੈ ਲਿਆ ਉਹ ਲੋਕ ਕੇ ਆਇਆ ਉੱਥੋਂ ਲੋਕ ਸਿਪਾਹੀ ਸੀ ਉਹ ਜਿਹੜੀ ਲਾਹੌਰੋਂ ਬੱਸ ਜਾਂਦੀ ਹੈ ਨਾ ਦਿੱਲੀ ਹੁਣ ਤੇ ਬੰਦ ਹੋ ਗਈ ਜਦੋਂ ਜਾਂਦੀ ਸੀ ਨਾ ਇਹਦਾ ਪਹਿਲਾ ਸਟਾਪ ਹੀ ਕਰਤਾਰਪੁਰ ਹੁੰਦਾ ਸੀ ਅੱਛਾ ਜੀ ਪਹਿਲਾਂ ਸਟਾਪ ਜਿਹੜਾ ਸੀ ਨਾ ਪਹਿਲਾਂ ਤੇ ਮਤਲਬ ਅੰਮ੍ਰਿਤਸਰ ਕਰਨਾ ਨਾ ਹਾਂਜੀ, ਅੰਮ੍ਰਿਤਸਰ ਚੈਕਿੰਗ ਕਰਕੇ ਫਿਰ ਕਰਤਾਰਪੁਰ ਸਟਾਪ ਹੁੰਦਾ ਸੀ ਅੱਛਾ ਇਹ ਸਿੱਧੀ ਸੜਕ ਫਿਰ ਅੱਗੇ ਦਿੱਲੀ ਅਸੀਂ ਇੱਕ ਰਾਤ ਕੱਟੀ ਅੰਮ੍ਰਿਤਸਰ ਜਦੋਂ ਹਿੰਦੁਸਤਾਨ ਚ ਆਇਆ ਮੰਡੀ ਮਵੈਸ਼ੀ ਮੰਡੀ ਸੀ ਹਾਂ। ਸ਼ਹਿਰ ਦੇ ਵਿੱਚ ਅੱਛਾ ਉੱਥੇ ਤਾਂ ਦੂਸਰੀ ਆਪਣਾ ਅੱਛਾ ਵੈਸੇ ਤੁਹਾਨੂੰ ਸ਼ਹਿਰ ਤੋਂ ਉਠਾਇਆ ਗਿਆ ਸੀ ਕਿ ਆਪ ਉੱਠੇ ਸੀ ਤੋਬਾ ਤੋਬਾ ਉਹ ਤਾਂ ਅੱਲਾ ਨੇ ਬਚਾਇਆ ਕਤਲ ਹੋ ਗਿਆ ਸਾਡੇ ਮਹੱਲੇ ਚ ਇੰਨੀ ਹੋਈ ਓਏ ਹੋਏ ਟੱਬਰਾਂ ਦੇ ਟੱਬਰ ਕਤਲ ਹੋ ਗਿਆ ਟੱਬਰਾਂ ਸ਼ਹੀਦ ਉਹ ਮੁੰਡਾ ਆਪਣਾ ਗਣੀ ਹੈ ਨਹੀਂ ਇਹ ਬੱਚਾ ਜੇ ਦੁੱਧ ਪੀਂਦਾ ਉਹ ਇੱਥੇ ਰਹਿੰਦਾ ਹੁਣ ਸਾਡਾ ਬਰਾਦਰੀ ਦਾ ਆਪਣਾ ਹੀ ਮੁੰਡਾ ਅੱਛਾ ਉਹ ਆਪਣੀ ਮਾਂ ਦਾ ਦੁੱਧ ਉਹਦਾ ਮਾਂ ਬਾਪ ਉੱਥੇ ਸ਼ਹੀਦ ਹੋ ਗਏ ਸੀ ਅੱਛਾ ਤਾਂ ਆਪਣੇ ਉਹ ਦੁੱਧ ਚੁੰਗਦਾ ਉਹਦਾ ਫਿਰ ਮਗਰੋਂ ਚਾਚਾ ਗਿਆ ਉਹ ਵੀ ਫੱਟਾ ਸੀ ਉਹ ਚੁੱਕ ਲਿਆ ਹੁਣ ਮਾਸ਼ਾਅੱਲਾ ਇੱਥੇ ਉਹਦੀ ਵਧੀ ਸੀ ਉਹ ਕਤਲ ਉਹ ਗਾਰਤ ਇੰਨੀ ਹੋਈ ਆ ਜਿੰਨਿਆਂ ਝੂਠ ਮਾਰੀ ਧੂੰਆਂ ਨਿਕਲਿਆ ਸੀ ਸੂਚੀ ਪਿੰਡ ਸੀ ਲੰਮੇ ਪਿੰਡ ਦੇ ਨਾਲ ਅਵਾਣਾ ਦਾ ਪਿੰਡ ਮੁਸਲਮਾਨਾਂ ਦਾ ਅੱਛਾ ਉਹ ਫਿਰ ਛਾਉਣੀ ਸਾਡੇ ਲਾਗੇ ਸੀ ਹਾਂ ਸਾਡੇ ਖੂਹਾਂ ਤੋਂ ਛਾਉਣੀ ਦੁਕਵਾ ਰਾਮਾ ਮੰਡੀ ਸੁਣੀ ਆ ਹਾਂਜੀ ਹਾਂਜੀ ਰਾਮਾ ਮੰਡੀ ਸਾਡੇ ਲਾਗੇ ਸੀ ਅੱਛਾ ਚਿਗਟੀ ਰਾਮਾ ਮੰਡੀ ਉੱਥੇ ਗੋਰੇ ਰਹਿੰਦੇ ਹੁੰਦੇ ਰਾਮਾ ਮੰਡੀ ਬਾਹਰਲੇ ਵੀ ਰੱਖੇ ਸੀ ਉਹਨਾਂ ਨੇ ਰਾਮਾ ਮੰਡੀ ਉੱਥੇ ਇਦਾਂ ਦਾ ਕੀ ਹੋ ਗਿਆ ਮਤਲਬ ਜਦੋਂ ਤੁਹਾਡੇ ਕੋਲ ਪੁੱਛਿਆ ਕਿ ਪਹਿਲੇ ਸਭ ਕੁਝ ਠੀਕ ਠਾਕ ਸੀ ਮੈਂ ਪੁੱਛਦਾ ਹੀ ਨਹੀਂ ਫਿਰ ਐਵੇਂ ਇੱਕੋ ਰਾਤ ਦੇ ਵਿੱਚ ਕੀ ਹੋ ਗਿਆ ਅੱਲਾ ਜਾਣੇ ਇੱਕ ਦੂਸਰੇ ਨੂੰ ਮਾਰਨ ਟੁੱਕਣ ਲੱਗ ਪਏ ਕੀ ਗੱਲ ਜਿਹੜੇ ਆਪਣੇ ਉਹ ਸਾਡੇ ਜਿਹੜੇ ਲੰਮੇ ਪਿੰਡ ਦੇ ਚ ਮਿਆਰ ਦੇ ਸਾਡੇ ਕੰਮ ਕਰਦੇ ਉਹ ਸਾਨੂੰ ਅੱਖਾਂ ਦਾ ਉਹ ਸਾਨੂੰ ਉਹ ਸਭ ਰਾਤੋਂ ਰਾਤ ਗੱਡੇ ਆਪਣੇ ਸੁਬਾਹ ਈਦ ਪੜ੍ਹੀ ਈਦ ਪੜ੍ਹ ਕੇ ਅਸੀਂ ਆਪਣੇ ਖੂਹਾਂ ਦੇ ਚਲੇਗਾ ਅੱਛਾ ਸ਼ਹਿਰੋਂ ਮੀਰ ਸੀ ਖੂਹ ਚੜ੍ਹਦੇ ਚ ਹੁਸ਼ਿਆਰਪੁਰ ਵੱਲ ਲਾਗੇ ਸੂਚੀ ਪਿੰਡ ਸੀ ਅਵਾਣਾ ਦਾ ਮੁਸਲਮਾਨਾਂ ਦਾ ਉਹਨਾਂ ਦੇ ਬੰਦੇ ਬੜੇ ਉਡਨੇ ਸੀ ਉਹਨਾਂ ਤੋਂ ਸਰਦਾਰ ਬੜੇ ਡਰਦੇ ਸੀ ਉਹ ਕੋਈ ਮਿਲਟਰੀ ਚ ਕੋਈ ਪੁਲਿਸ ਚ ਉਹ ਪਿੰਡ ਤਾਂ ਛੋਟਾ ਸੀ ਉਹ ਉੱਥੋਂ ਆਪਣੇ ਲੈ ਮਿਲਟਰੀ ਮਨਜ਼ੂਰ ਕਰ ਲਾਗੇ ਛਾਉਣੀ ਸੀ ਛਾਉਣੀ ਜਲੰਧਰ ਦੀ ਬਹੁਤ ਵੱਡੀ ਤੁਸੀਂ ਸਾਰੀ ਦਿਹਾੜੀ ਫਿਰੀ ਜਾਓ ਨਿਬੜਦੀ ਨਹੀਂ ਸੀ ਗੜਾ ਸੀ ਲਾਗੇ ਆ ਜਾਂਦਾ ਤਾਂ ਉਹ ਭਾਈ ਮਿਲਟਰੀ ਦੇ ਜੀਪ ਆ ਗਈ ਮਿਲਟਰੀ ਉੱਥੇ ਅਸੀਂ ਫਿਰ 15-20 ਦਿਨ ਉੱਥੋਂ ਵੀ ਸਿੱਧੇ ਅਸੀਂ ਚਲੇ ਗਏ ਛਾਉਣੀ ਤੁਹਾਡਾ ਕੋਈ ਜੀਤ ਨਹੀਂ ਕਤਲ ਹੋਇਆ ਨਹੀਂ ਅਸੀਂ ਅੱਲਾ ਨੇ ਬਚਾਇਆ ਸਾਡਾ ਘਰ ਦਾ ਟੱਬਰ ਬੱਚਾ ਸਾਡੇ ਆਪਣੇ ਸਭ ਬਚ ਗਏ ਲੇਕਿਨ ਵੈਸੇ ਮੈਂ ਅੱਗੇ ਵੀ ਤੁਹਾਡੇ ਕੋਲ ਪੁੱਛਿਆ ਕਿ ਇਹੋ ਜਿਹਾ ਕੀ ਹੋ ਗਿਆ ਕਿ ਪਹਿਲੇ ਸਾਰੇ ਹਿੰਦੂ ਸਿੱਖ ਮੁਸਲਮਾਨ ਇਕੱਠੇ ਰਹਿੰਦੇ ਸੀ ਇਕੱਠੇ ਕੰਮ ਕਰਦੇ ਸੀ ਹਿੰਦੂਆਂ ਦਾ ਸਾਡੇ ਉਹਨਾਂ ਦਾ ਮਾਲ ਲੱਦ ਕੇ ਸਟੇਸ਼ਨ ਤੋਂ ਗੱਲਾਂ ਮੰਡੀ ਜਾਈਦਾ ਸੀ ਉਹ ਸਾਨੂੰ ਦੂਰੋਂ ਸਲਾਮ ਕਰਦੇ ਸਾਡੇ ਨੌਕਰੀਆਂ ਉਹਨਾਂ ਦੇ ਵੱਡੇ ਕਈ ਕਰਦੇ ਉਹਨਾਂ ਦੇ ਮੁਸਲਮਾਨ ਕੰਮ ਕਰਦੇ ਸੀ ਹੈ ਕੋਈ ਪਤਾ ਹੀ ਨਹੀਂ ਸੀ ਫਿਰ ਇੱਕੋ ਰਾਤ 'ਚ ਕੀ ਹੋਇਆ ਇੱਕੋ ਰਾਤ 'ਚ ਬਸ ਸਾਡੀ ਤਾਂ ਵਧੀ ਸੀ ਅਗਾਈ ਸ਼ਹਿਰ ਦੇ ਵਿੱਚੋਂ ਬਾਹਰ ਨਿਕਲ ਗਿਆ ਅਸੀਂ ਉਹ ਪਿੰਡ ਰਾਤੋਂ ਰਾਤ ਦੇ ਸੂਚੀ ਪਿੰਡ ਚਲੇਗਾ ਦੂਜੇ ਦਿਨ ਹੀ ਮਿੰਟ ਦੀ ਲੈਣ
ਉੱਥੇ ਦਾ ਲੰਮੇ ਪਿੰਡ ਕੋ ਉਹਨਾਂ ਨੇ ਗਸਤ ਜਿੱਥੇ ਮੁਸਲਮਾਨ ਸੀ ਕੱਢ ਲੈਣਾ ਜਿੰਨੀ ਤੱਕ ਕਾਨਬਾਈ ਉਹਨਾਂ ਕੋਲ ਹੁੰਦੀ ਸੀ ਹਾਂ ਬਹੁਤ ਨਿਕਲਿਆ। ਫਿਰ ਕਿੱਥੇ ਆਏ ਤੁਸੀਂ ਜਲੰਧਰ ਤੋਂ ਬਾਅਦ? ਅਸੀਂ ਜਲੰਧਰੋਂ ਫਿਰ ਸਿੱਧੇ ਅਸੀਂ ਆਏ ਗੜੇ ਅੱਛਾ ਗੜੇ ਛਾਉਣੀ ਵਿੱਚ ਹੁੰਦੇ ਅੱਛਾ। ਉਹ ਖੂਹਾਂ ਦੇ ਲਾਗੇ ਛਾਉਣੀ ਸੀ ਸਾਡੇ ਰਾਮਾ ਮੰਡੀ ਦੁਕੋਇਆ ਪਿੰਡ ਸੀ ਦੇਖੋ ਹਾਂ ਅੱਛਾ ਦੁਕੋਇਆ ਲੱਦੇਆਲ ਉਹ ਉਹਨਾਂ ਦੇ ਵਿੱਚੋਂ ਦੀ ਹੋ ਕੇ ਅਸੀਂ ਗੜੇ ਆ ਗਏ ਗੜੇ ਆ ਗਏ। ਉੱਥੇ ਕੈਂਪ ਲੱਗਾ ਸੀ ਹੂੰ। ਖੁੱਲੇ ਕਿੰਗਰੇ ਸੀ ਸ਼ਹਿਰ ਦਾ ਨਕੋਦਰ ਦੇ ਅੱਡੇ ਕੋ ਖੁੱਲੇ ਕਿੰਗਰ ਹੂੰ ਖੁੱਲੇ ਕਿੰਗਰੇ ਅੱਛਾ ਉਹ ਵੀ ਇੱਕ ਬਸਤੀ ਸੀ ਬਸਤੀਆਂ ਸੀ ਜਲੰਧਰ ਦੀਆਂ ਹੂੰ ਉੱਥੇ ਫਿਰ ਅਸੀਂ ਰਹਿ 5-7 ਦਿਨ ਅੱਛਾ ਉੱਥੋਂ ਫਿਰ ਕਾਫਲਾ ਸਾਡਾ ਪਹਿਲਾ ਚੱਲਿਆ ਹੂੰ ਹਾਂਜੀ ਪਹਿਲਾ ਕਾਫਲਾ ਸਾਡਾ ਚੱਲਿਆ ਜਲੰਧਰੋਂ ਗੱਡੇ ਬੋਲਦ ਪੈਦਲ ਅਸੀਂ ਆਪਣੇ ਪੱਠੇ ਕੁੱਤਣੇ ਵਾਲੀ ਮਸ਼ੀਨ ਵੀ ਲੈਣ ਦੀ ਕੋਈ 2 ਬੋਰੀਆਂ ਕਣਕ ਦੀਆਂ ਖੂਹ ਤੋਂ ਰੱਖੀਆਂ ਕੋਈ ਤੂੜੀ ਦੀਆਂ 2 ਪੰਡਾ ਖੁੱਲੀ ਰੱਖੀ ਬਲਦਾਂ ਦੀ ਮਸ਼ੀਨ ਨਾਲ ਟੰਗ ਲਈ ਤਾਂ ਅਸੀਂ ਗੜਿਓਂ ਕਾਫਲਾ ਚੱਲਿਆ ਪਹਿਲਾ ਕਾਫਲਾ ਸਾਡਾ ਹਬੀਰੇ ਦੀ ਮਿੱਲ ਉੱਥੇ ਠਹਿਰਿਆ ਮਿਲਟਰੀ ਸਾਡੇ ਨਾਲ ਟੈਂਕ ਅੱਗੇ ਪਿੱਛੇ ਚੱਲ ਉੱਥੋਂ ਫਿਰ ਦੂਆ ਪੜਾ ਕੀਤਾ ਸੀ ਬਿਆਸੇ ਦਰਿਆ ਤੇ ਤਾਂ ਬਿਆਸਾ ਦਰਿਆ ਲਾਲ ਪਾਣੀ ਆਵੇ ਉਦੋਂ ਮੀਂਹ ਨਹੀਂ ਸੀ ਪਏ ਤਾਂ ਇੱਕ ਰਾਤ ਉੱਥੇ ਕੱਟੀ ਉੱਥੇ ਹੀ ਹਾਂਡੀ ਪਕਾਈ ਦਰਿਆ ਦੇ ਉੱਪਰ ਗੱਡੇ ਛੱਲ ਅੱਛਾ ਉੱਥੇ ਫਿਰ ਚੱਲਿਆ ਦੂਆ ਪੜਾ ਕੀਤਾ ਆਪਣੇ ਖਲਚੀਆਂ ਠੀਕ ਹੈ ਯਾਨੀ ਕਿ ਪਹਿਲਾਂ ਉਹਦਾ ਦੂਆ ਤੀਆ ਖਲਚੀਆਂ 'ਚ ਕੀਤਾ ਠੀਕ ਹੋ ਗਿਆ ਖਲਚੀਆਂ ਸੁਣੀਆਂ ਹਾਂਜੀ ਉਹ ਅੰਮ੍ਰਿਤਸਰ ਦੇ ਇਲਾਕੇ ਸੀ ਜੀ ਉੱਥੇ ਕਤਲ ਹੋ ਗਾਰਤ ਇੰਨੀ ਹੋਈ ਉਹ ਜਿਹੜੀ ਰਾਜਾ ਕਰਪੂਥਲੇ ਦੀ ਫੌਜ ਸੀ ਉਹਨਾਂ ਨੇ ਕਤਲ ਹੋ ਗਾਰਤ ਕੀਤੀ ਉਹ ਬੰਦੇ ਦਾ ਇੰਟਰਵਿਊ ਲਿਆ ਇਹ ਮੈਂ ਨੱਠ ਤੇ ਫਿਰ ਉਹਨੇ ਮੈਨੂੰ ਦੱਸਿਆ ਨੱਠ ਮੈਂ ਲਾਇਆ ਸੀ ਅੱਛਾ ਸੰਨ 47 ਦਾ ਨੱਠ ਲਾ ਲੈਂਦਾ ਮੈਂ ਕਿਤੇ ਅੱਛਾ ਸੋ ਸਰਦਾਰਾਂ ਦੀਆਂ ਗੱਲਾਂ ਕੋ ਇੱਧਰ ਮੁਸਲਮਾਨਾਂ ਦੇ ਕਿੱਦਾਂ ਹਾਲ ਉੱਥੇ ਦਾ ਕਿੱਦਾਂ ਹਾਂ ਤਾਂ ਉਹ ਭਾਈ ਤੇ ਖਲਚੀਆਂ ਰਾਤ ਕੱਟੀ ਉੱਥੋਂ ਫਿਰ ਡੋਗਰਾ ਮਿੰਟਰੀ ਆ ਗਏ ਅੱਛਾ ਡੋਗਰਾ ਦਾ ਦੂਈ ਨੇਪਾਲ ਦੀ ਅੱਛਾ। ਜਨਪਾਲ ਦੀ ਆ ਗੋਰ ਕੇ ਗੰਡੂ ਜਾਏ ਗੋਰ ਕੇ ਅੱਛਾ ਗੋਰ ਕੇ ਉਹ ਬਈ ਉਹਨਾਂ ਤੋਂ ਬਾਅਦ ਅਸੀਂ ਬਚਪਨ ਫਿਰ ਚੌਥਾ ਅਸੀਂ ਪੜਾ ਕੀਤਾ ਅੰਮ੍ਰਿਤਸਰ ਮੰਡੀ ਮਵੈਸ਼ੀ ਮੰਡੀ ਉਹਦੇ ਵਿੱਚ ਉੱਥੇ ਵੀ ਪਹਿਲ ਉਹਨਾਂ ਦਾ ਹੀ ਪਹਿਰਾ ਸੀ ਤੋਂ ਅੱਲਾਹ ਪਾਕ ਨੇ ਅਫਾਸ ਫਰਮਾਈ ਬਚਾਤਾ ਉੱਥੋਂ ਫਿਰ ਸਵੇਰ 9-10 ਵਜੇ ਕਾਫਲਾ ਚੱਲਿਆ ਸਾਡਾ ਸ਼ਹਿਰ ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਦੀ ਸਰਦਾਰ ਜਦੋਂ ਸ਼ਹਿਰ ਵਿੱਚ ਸਾਡੇ ਗੱਡੇ ਅਸੀਂ ਨੀਵੀਆਂ ਪਾਈਆਂ ਗੱਡਿਆਂ ਨੂੰ ਆਪਣੇ ਬਲਦਾਂ ਨਾਲ ਕੇ ਇੱਧਰ ਵੀ ਫੁੱਟਬਾਲ ਸਰਦਾਰਾਂ ਦਾ ਭਰਿਆ ਹੈ ਇੱਧਰ ਦਾ ਵੀ ਫੁੱਟਬਾਲ ਚੁੱਕ ਹੁਣ ਵੀ ਆਏ ਉਹ ਅੱਲਾਹ ਪਾਕ ਨੇ ਮਹਿਫੂਜ਼ ਅਸੀਂ ਅਸ਼ਾਮ ਸਿੰਘ ਦੀ ਅਟਾਰੀ ਸੁਣੀ ਆ ਹਾਂਜੀ ਇਹ ਬਾਗੇ ਤੋਂ ਅੱਗੇ ਬਾਗੇ ਦੇ ਨਾਲ ਉੱਥੇ ਜਦੋਂ ਆ ਉੱਥੇ ਫਿਰ ਨਾਰੇ ਲੱਗਦੇ ਰਹੇ ਪਾਕਿਸਤਾਨ ਉੱਥੋਂ ਫਿਰ ਸਾਡਾ ਡਰ ਖੋ ਅੱਲਾਹ ਫਿਰ ਅਸੀਂ ਬਾਗੇ ਆ ਉੱਥੇ 5-7 ਦਿਨ ਰਹੇ ਬਾਗੇ ਉੱਥੋਂ ਫਿਰ ਟੀਕੇ ਲਾਏ ਉਹ ਬਥੇਰੇ ਕਹਿਣ ਇੱਥੇ ਲਾਗੇ ਪਿੰਡ ਸੀ ਇੱਥੇ ਆ ਜਾਓ ਬੈਠੋ ਤੁਸੀਂ ਸ਼ੁਰੂ 'ਚ ਖਾਣੇ ਆ ਗਏ ਅਸੀਂ ਕਹਿੰਦੇ ਅਸੀਂ ਤਾਂ ਆਪਣੇ ਫੈਸਲਾਬਾਦ ਸਾਡੇ ਰਿਸ਼ਤੇਦਾਰੀਆਂ ਸੀ ਪੁਰਾਣੇ ਪਹਿਲੇ ਪਾਕਿਸਤਾਨ ਬਣਨੇ ਤੋਂ ਪਹਿਲੇ ਇੱਥੇ ਰਹਿੰਦੇ ਅਸੀਂ ਫਿਰ ਹੌਲੀ ਹੌਲੀ ਪਹਿਲਾਂ ਪੜਾ ਕੀਤਾ ਫਿਰ ਬਾਗਿਓ ਅਸੀਂ ਆ ਗਏ ਆਪਣਾ ਨਿਗਬਾਨਪੁਰਾ ਭਗਵਾਨਪੁਰਾ ਉੱਥੇ ਰਹੇ 8-10 ਦਿਨ ਉੱਥੇ ਪੱਠੇ ਪਾ ਚੌਥਾ ਕੀਤਾ ਸ਼ਰਕਪੁਰੇ ਫਿਰ ਸ਼ਰਕਪੁਰੇ ਰਹੇ 8-10 ਦਿਨ ਨਨਕਾਣਾ ਸਾਹਿਬ ਤੋਂ ਅੱਗੇ ਨਨਕਾਣਾ ਸਾਹਿਬ ਉਹ ਲਾਉਣਾ ਉਹਦੇ ਸ਼ਰਕਪੁਰਾ ਦਰਮਿਆਨ ਤਾਂ ਬਾਗ ਬੜੇ ਉੱਥੇ ਰਹੇ ਤਾਂ ਜੜ੍ਹਾਂ ਨੇ ਸਾਡਾ ਇੱਕ ਬੰਦਾ ਰਿਸ਼ਤੇਦਾਰ ਸੀ ਉਹ ਜ਼ਰਾਅਤ ਦੇ ਮਹਿਕਮੇ ਸੀ ਉੱਥੇ ਲੱਗਾ ਜੜ੍ਹਾਂ ਵਾਲੇ ਅਸੀਂ ਉਹ ਇੱਥੇ ਦੇ ਵਸਿੰਦੇ ਸੀ ਉਹਨੇ ਫਿਰ ਸਾਨੂੰ ਉੱਥੇ ਅਸੀਂ ਉੱਥੇ ਦੇ ਗੱਡੇ ਛੱਡ ਲੈ ਨਹਿਰ ਜਿਹੜੀ ਇਹ ਆਪਣੇ ਜੜ੍ਹਾਂ ਵਾਲੇ ਕੋਲ ਬੜੀ ਵੱਡੀ ਨਹਿਰ ਉੱਥੇ ਫਿਰ ਛੱਡ ਲਿਆ ਉਹਨੇ ਇੱਕ ਦਿਨ ਖਾਣਾ ਫਿਰ ਆਪਣਾ ਪਕਾਇਆ ਉੱਥੇ ਦੇ 15-20 ਦਿਨ ਫਿਰ ਆ ਗਿਆ ਬੱਚੇ ਉੱਥੋਂ ਫਿਰ ਸਾਡਾ ਕਾਫਲਾ ਇੱਕ ਬੰਦਾ ਭੇਤੀ ਸੀ ਰਾਹ ਦਾ ਕੱਚੇ ਵਿੱਚੋਂ ਦੀ ਬੁੱਚੇ ਕੀ ਸਰਦਾਰਾਂ ਦਾ ਇੰਨਾ ਕੈਂਪ ਲੱਗਾ ਸੀ ਬੋਲੋ ਦੇਖ ਨਹੀਂ ਨੂੰ ਬੁੱਚੇ ਕੀ ਉੱਥੇ ਬਹੁਤ ਸਿੱਖ ਅੱਛਾ ਬੇਸਬਾ ਉਹ ਵੀ ਉਹਨਾਂ ਦਾ ਕੈਂਪ ਲੱਗਾ ਸੀ ਉਹਨਾਂ ਸਾਨੂੰ ਪੁੱਛਿਆ ਉਹਨਾਂ ਦਾ ਆਪ ਰੋਂਦੇ ਸੀ ਵਿਚਾਰੇ ਰੋਂਦੇ ਸੀ ਹਾਂਜੀ ਬਜ਼ੁਰਗੋ ਅੱਛਾ ਜਿਨ੍ਹਾਂ ਨਾਲ ਸਾਰੀ ਜ਼ਿੰਦਗੀ ਗੁਜ਼ਾਰੀ ਉੱਥੇ ਇਕੱਠੇ ਰਹੇ ਖਾਦੇ ਪੀਤੇ ਫਿਰ ਤੁਸੀਂ ਕਹਿ ਰਹੇ ਸੀ ਕਿ ਸਾਨੂੰ ਉਹਨਾਂ ਤੋਂ ਖੌਫ ਆਉਂਦਾ ਸੀ ਮਤਲਬ ਐਸਾ ਵੇਲਾ ਆ ਗਿਆ ਸਾਰੀ ਜ਼ਿੰਦਗੀ ਉਹਨਾਂ ਗੁਜ਼ਾਰੀ ਫਿਰ ਖੌਫ ਆਉਣ ਲੱਗ ਗਿਆ ਉਹਨਾਂ ਘਰਾਂ 'ਚ ਡਰ ਆਉਂਦਾ ਸੀ ਹੁਣ ਦਿਲ ਕਰਦਾ ਜਾਣ ਬਹੁਤ ਦਿਲ
हुकूमतां ही नहीं मिलण दिंदियां। हुकूमत ही नहीं मिलन देंदी। नहीं तो मियाँ जी अपना कोना कोना देखी अपना आए है कोना। क्या बात। वैसे दिल करदा एवें कदी एम दरख्तां दे थल्ले बैठे ਉਹ ਦਰਖਤ याद आ ਜਾਂਦੇ, ਉਹ पेड़ याद आ ਜਾਂਦੇ। ਖਾਬਾਂ ਹੀ ਉੱਥੇ ਦੀਆਂ ਹੁੰਦੀਆਂ। ਆਏ ਹੈ ਸਾਡਾ ਖੂਹ ਜਿਹੜਾ ਸੀ ਆ ਇਹ ਸ਼ੂਟੀ ਪਿੰਡ ਦੀ ਆਵਾਨ ਮੁਸਲਮਾਨ ਸੀ, ਪੁਲਿਸ ਵਾਲੇ ਰਾਹ ਦੇ ਉੱਪਰ ਖੂਹ ਸੀ ਆ ਬੋਰਡ, ਉਹਨਾਂ ਨੇ ਸ਼ਹਿਰੋਂ ਡਿਊਟੀ ਕਰਕੇ ਉਹਨਾਂ ਤੋਂ ਨਿਕਲਾਂ ਹੁੰਦੀਆਂ ਸੀ ਪੁਲਿਸ ਵਾਲੇ ਦੇ, ਨਿੱਕਰੀ ਟੋਪੀ ਹੁੰਦੀ ਪੱਗ ਹੁੰਦੀ ਸੀ, ਤਾਂ ਉਹਨਾਂ ਨੇ ਉੱਥੇ ਮੈਂ ਕੱਪੜੇ ਲਾ ਕੇ ਨਹਾ ਕੇ ਚਵੱਚੇ ਹੁੰਦੇ ਖੂਹ ਚੱਲਦੇ ਸੀ, ਚਵੱਚਿਆਂ ਦੇ ਨਹਾ ਕੇ ਠੰਡੇ ਹੋ ਗਏ ਲੱਗ ਗਈ ਅੱਧਾ ਮੀਲ ਉਹਨਾਂ ਦਾ ਪਿੰਡ ਸੀ। ਫਿਰ ਉਹਨਾਂ ਨੇ ਨਹਾ ਕੇ ਫਿਰ ਸਾਡੇ ਦੋਸਤ ਸੀ ਇਕੱਠੇ ਹੀ ਰਹਿੰਦੇ ਸੀ, ਉਹਨਾਂ ਦੇ ਵੱਡੇ ਸਾਡੇ ਕੋਲ ਉੱਥੇ ਅਸੀਂ ਉਹਨਾਂ ਕੋਲ ਜਾਂਦੇ, ਫਿਰ ਬਾਅਦ ਚ ਉਹਨਾਂ ਕੋਲ ਖੌਫ ਆਉਣ ਲੱਗ ਪਿਆ। ਵੇਖ ਲਓ ਲੰਮਾ ਪੁੰਡ ਸਾਡੇ ਮੁੰਡ ਸੀ ਜਾਂਦੇ ਵਿੱਚ ਬੰਦੇ ਸਰਦਾਰ ਗਲਤ ਹੋ ਗਿਆ ਸੀ, ਉਹ ਉਹਨਾਂ ਦਾ ਖੂਹ ਸੀ ਹੁਸ਼ਿਆਰਪੁਰ ਦੀ ਸੜਕ ਤੇ, ਉਹ ਬੱਕਰਾ ਵੀ ਕੋ ਸਾਡਾ ਰਾਤ ਨੂੰ ਚੋਰੀ ਚੁੱਕ ਕੇ ਲਾ ਗਿਆ, ਉਹਨਾਂ ਨੇ ਵੀ ਬਰਫ ਦਾ ਕਾਰਖਾਨਾ ਜੋ ਉੱਥੇ ਜਾ ਕੇ ਖਾਧਾ ਜੀ। ਅੱਛਾ ਪਤਾ ਲੱਗ ਗਿਆ ਫਿਰ ਤਾਂ ਫਿਰ ਕਹਿਣਾ ਉਹ ਅੱਖਾਂ ਮੂਰੇ ਉਹ ਘਰ ਤੁਹਾਡਾ ਜਿੱਥੇ ਤੁਹਾਡਾ ਬਚਪਨ ਲੰਘਿਆ ਸੀ, ਉਹ ਗਲੀ ਜਿਹਦੀ ਤੁਸੀਂ ਜ਼ਿਕਰ ਕਰਦੇ ਹੋ। ਮੈਂ ਕਿਹਾ ਜੀ ਸਾਰਾ ਸ਼ਹਿਰ ਨਕਸ਼ਾ ਸੀ ਸਾਡੇ ਕੋਲ, ਸਾਰਾ ਸ਼ਹਿਰ ਸਾਰਾ ਮਹੱਲਾ ਮੈਂ ਗਾਉਂਦਾ, ਕਦੀ ਕਿਸੇ ਮਸਜਿਦ ਪੜ੍ਹ ਲੱਪਣਾ, ਕਦੀ ਕਿਤੇ ਹਾਂਜੀ ਕਦੇ। ਮਹੱਲਾ ਕਿਹੜਾ ਸੀ ਤੁਹਾਡਾ? ਜੌੜੇ ਪੁਲ ਸਿੰਗਲ ਪੁਲ, ਜੌੜੇ ਪੁਲ ਦੋ ਸਿੰਗਲ ਸਟੇਸ਼ਨ ਦੇ ਮੁੰਡ ਆ ਜਿਹੜੀ ਰੇਲਵੇ ਲਾਈਨ ਆਉਂਦੀ ਲਾਹੌਰ ਨੂੰ ਅੰਬਰਸਰ, ਇਹਦੇ ਮੁੱਢ ਸੀ। ਜਦੋਂ ਜਲੰਧਰੋਂ ਗੱਡੀ ਰੇਲਵੇ ਲਾਈਨ ਤੋਂ ਚੱਲਦੀ ਆ ਸੱਲਿਆਂ ਦੀ ਟ੍ਰੈਫਿਕ, ਉਹ ਨੀਵੀਂ ਸੀ ਜਗ੍ਹਾ, ਅੱਛਾ ਤਾਂ ਉੱਪਰ ਦੀ ਰੇਲਵੇ ਲਾਈਨ ਉਹਦੇ ਮੁੱਢ ਸੀ ਸਾਡੇ। ਜਦੋਂ ਰੇਲਵੇ ਲਾਈਨ ਮਿੰਟ ਬਾਅਦ ਰੇਲਵੇ ਲਾਈਨ ਚੱਲਦੀ ਸੀ, ਉਦੋਂ ਰੇਲਵੇ ਲਾਈਨ ਹੀ ਸੀ ਚੱਲਦੀ, ਉਹ ਟਾਂਗਾ ਗੱਡਾ ਸੀ। ਹੋਰ ਨਾਂ ਕੁਛ ਕੀ ਸੀ ਗਲੀ ਮਹੱਲੇ ਦਾ? ਨਾਂ ਕੀ ਸੀ ਜਿੱਥੇ ਰਹਿੰਦੇ ਸੀ? ਜੌੜੇ ਪੁਲ ਸਿੰਗਲ ਪੁਲ ਰੋੜਾਂ ਵਾਲਾ ਮਹੱਲਾ ਬਸ ਰੋੜਾਂ ਵਾਲਾ ਮਹੱਲਾ। ਹਾਂਜੀ ਅੱਛਾ ਤਾਂ ਸਿੰਗਲ ਪੁਲ ਬਿਲਕੁਲ ਮੁੰਡ ਸੀ, ਤਾਂ ਸਾਡੇ ਮਕਾਨ ਧਮਕਦੇ ਹੁੰਦੇ ਜੀ। ਪਿਛਲੇ 73 ਵਰਿਆਂ 'ਚ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਯਾਰ ਮੈਂ ਹੋ ਆਵਾਂ ਆਪਣੇ ਦੇਸ਼? ਬਈ ਕਿ ਮੇਰਾ ਭਾਈ ਚਾਚੇ ਦਾ ਪੁੱਤ ਫੌਤ ਹੋ ਗਿਆ ਹੁਣ, ਹਜ਼ਰਤ ਇਮਾਮ ਨਾਸਰ ਰਹਿਮਤੁल्लाह ਅੱਲਾ ਦੇ ਵਲੀ, ਉਹਨਾਂ ਦਾ ਮਜ਼ਾਰ ਆ ਇਮਾਮ ਨਾਸਰ ਦੀ ਆਪਣਾ ਜਲੰਧਰ ਸ਼ਹਿਰ 'ਚ। ਅੱਛਾ ਇਮਾਮ ਸਾਹਿਬ ਦਾ ਮਸ਼ਹੂਰ ਆ। ਅੱਛਾ ਇਮਾਮ ਸਾਹਿਬ ਦੇ ਨਾਲ ਉਹ ਸਾਹਿਬ ਉੱਥੇ ਮੇਲਾ ਲੱਗਦਾ ਜੀ ਸਾਲ ਬਾਅਦ। ਅੱਛਾ ਉਹ ਮੇਲੇ ਤੇ ਮੇਰਾ ਭਾਈ 2 ਵਾਰੀ ਗਿਆ ਸੀ। ਇੱਥੋਂ ਸਾਡਾ ਗਰੁੱਪ ਬੁਲਾਵਾਂਗੇ, ਸਾਡੇ ਮੀਆਂ ਦਾ ਸਰਫਰਾਜ਼ ਆ, ਉਹਨਾਂ ਦਾ ਬਾਪ ਬਰਾਦਰੀ ਦਾ ਮੀਆਂ ਲਤੀਫ ਉਹਦੇ ਟਰੱਕ ਚੱਲਦੇ ਸੀ, ਉਹ ਲੈ ਕੇ ਜਾਂਦਾ ਰਿਹਾ ਸਨ 51-52। ਅੱਛਾ ਉਦੋਂ ਜੋ ਹੋਫੇ ਦਾ ਬੰਦ ਹੀ ਬੰਦ ਉਹ ਫਿਰ ਆਪਣੇ ਲੰਮੇ ਪਿੰਡ ਕੱਲਾ ਹੀ ਚਲਾ ਗਿਆ। ਉੱਥੋਂ ਉਹ ਜਾਣਦਾ ਹੀ ਸਭ ਕੁਛ ਇਮਾਮ ਨਾਸਰ ਤੋਂ, ਉਹ ਕੱਲਾ ਹੀ ਲੰਮੇ ਪਿੰਡ ਨੂੰ ਆਪਣੇ ਆ ਗਿਆ ਸ਼ਹਿਰ ਨੂੰ ਚੜ੍ਹਦੇ ਨੂੰ, ਆਪਣੇ ਸਾਰੇ ਰੇਜ਼ਾ ਦਾ ਪਤਾ ਸੀ। ਜਦੋਂ ਲੰਮੇ CID ਦਾ ਬੰਦਾ ਮਗਰ ਲੱਗ ਗਿਆ, ਉਹਨੂੰ ਪਤਾ ਹੀ ਨਹੀਂ ਸੀ। ਉਹਨੇ ਲੰਮੇ ਪਿੰਡ ਚਮਿਆਰਾਂ ਨੂੰ, ਚਮਿਆਰ ਸਾਡੇ ਕੰਮ ਕਰਦੇ ਸੀ, ਉਹ ਰੋਣ ਬੜਾ ਕੋਈ ਬੜੇ ਖੁਸ਼ੀ ਹੋਏ ਮੇਰਾ ਭਾਈ ਨੇ ਦੇਖ ਕੇ। ਅੱਛਾ ਉਹ ਭਾਈ CID ਨੇ ਫੜ ਲਿਆ। ਅੱਛਾ ਉਹ ਕਹਿੰਦੇ ਛੱਡਣਾ ਹਜੇ ਉਹ ਕੋਈ ਕੁਛ ਨਹੀਂ ਮਿਲ ਨਹੀਂ ਗਿਆ, ਲੈ ਗਿਆ ਜੀ। ਉਹ ਫਿਰ ਆਪਣੇ ਇਮਾਮ ਨਾਸਰਦੀਨ ਉੱਥੇ ਮਰਕਜ਼ ਸੀ ਸਾਡਾ, ਕੈਂਪ ਉੱਥੇ ਹੀ ਸੀ ਜਿਹੜੇ ਬੰਦੇ। ਉਹ ਵੀ ਜਿਹੜਾ ਸਾਡਾ ਮੈਂਬਰ ਸੀ ਕੈਂਪ ਦਾ ਆਪਣਾ ਚੌਧਰੀ ਮੀਆਂ ਲਤੀਫ, ਉਹਨੇ ਬੜੇ ਮਿਹਨਤਾਂ ਨਾਲ ਛਡਾਇਆ। ਉਹ 2 ਵਾਰੀ ਗਿਆ, ਇੱਕ ਵਾਰੀ ਗਿਆ ਉਹ ਬਾਲਟੀ ਲੋਹੇ ਦੀ ਲੈ ਕੇ, ਉਦੋਂ ਲੋਹਾ ਹੀ ਚੱਲਦਾ ਸੀ, 5 ਰੁਪਈਆਂ ਦੀ ਲੈ ਕੇ ਇੱਥੇ ਆਇਆ। ਜੇ ਹੁਣ ਤੁਹਾਨੂੰ ਲੈ ਜਾਈਏ ਉਹ ਥਾਵਾਂ ਪਛਾਣ ਲੋਗੇ? ਕੀ ਬਾਤ, ਅੱਖਾਂ ਮੀਟ ਕੇ ਪਛਾਣਨਾ, ਅੱਖਾਂ ਮੀਟ ਕੇ ਪਛਾਣ ਲਓ। ਕੀ ਬਾਤ। ਵੇਲਾ ਕਿਹੜਾ ਚੰਗਾ ਸੀ? ਉਹ ਚੰਗਾ ਸੀ ਕਿ ਅੱਜ ਦਾ? ਉਹ ਵੇਲਾ ਉਹ ਵੇਲਾ ਹੁਣ ਤਾਂ ਭਰਾ ਨੂੰ ਨਹੀਂ ਜਾ ਏਦਾਂ ਦਾ ਬੱਕਾ ਏਦਾਂ। ਉਦੋਂ ਇਕੱਠੇ ਹੋ ਕੇ ਸਾਰੇ ਗੰਦੇ ਸੀ। ਮੈਂ ਕਿਹਾ ਗੱਲਾਂ ਕਰਨੀਆਂ ਪੁਰਾਣੀਆਂ ਸਿਆਣਿਆਂ ਨੇ
ਹਾਂਜੀ ਬਾਤਾਂ ਪਾਉਣੀਆਂ, ਬਾਦਸ਼ਾਹਾਂ ਦੀਆਂ ਗੱਲਾਂ ਕਰਨੀਆਂ, ਭੱਠੀਆਂ ਤਪਦੀਆਂ ਹੁੰਦੀਆਂ ਤੇ ਉੱਥੇ ਬਹਿ ਜਾਣਾ ਅੱਧੀ ਰਾਤ ਹਾਂ ਕਿਸੇ ਹੁੱਕੇ- ਸੁਣਾਣੇ ਹਾਂਜੀ ਹੁੱਕੇ ਪੀਣੇ ਵੱਡਿਆਂ ਨੇ ਹਾਂ। ਹਾਂਜੀ ਬੇ ਤਾਂ ਦੇਸੀ ਕਮਾਦ ਦੇ ਗੁੜ ਹੋਣੇ, ਬੇਲਣੇ ਚੱਲਣੇ, ਖੂਹ ਚੱਲਣੇ, ਨਹਾਉਣਾ, ਖਰਬੂਜੇ, ਹਰ ਫਰੂਟ ਹੁੰਦਾ ਸੀ। ਸਾਡੇ ਹਰ ਖੂਹ ਤੇ ਫਰੂਟ ਹੁੰਦਾ ਸੀ। ਹਾਂ ਹਰ ਕਿਨੇ ਬਾਗ ਲਾਇਆ ਸੀ। ਉਹ ਵਕਤ ਇਦਾਂ ਦੇ ਸੋਹਣੇ ਸੀ, ਨਾ ਪਤਾ ਨਹੀਂ ਕਿਸ ਨੂੰ ਇਹ ਸਰਦਾਰ ਆ, ਨਾ ਪਤਾ ਨਹੀਂ ਇਹ ਮੁਸਲਮਾਨ ਆ, ਪਤਾ ਇਹ ਹਿੰਦੂ ਆ। ਇਕੱਠੇ ਰਹਿੰਦੇ ਸੀ, ਨਾ ਕਦੇ ਦੇ ਡਰਦੇ ਹੀ ਨਹੀਂ ਸੀ, ਪਤਾ ਹੀ ਨਹੀਂ ਸੀ। ਪਤਾ ਹੀ ਨਹੀਂ। ਰਾਤ ਦਿਨ ਕਿਸ਼ਨਪੁਰਾ ਜਿਹੜਾ ਬੰਦਾ ਹੁਸ਼ਿਆਰਪੁਰ ਦੀ ਸੜਕ ਦੇ ਉੱਪਰ ਉਹਦੇ ਕਤਲ ਵਗਾਤ ਬਹੁਤ ਹੋਈ। ਕਿਸ਼ਨਪੁਰੇ ਕਿਸ਼ਨਪੁਰੇ ਅੱਛਾ ਉਹ ਸਟੇਸ਼ਨ ਦੇ ਲਾਗੇ ਹੀ ਆ ਦੇਵੀ ਤਲਾ ਹਿੰਦੂਆਂ ਦਾ, ਉੱਥੇ ਮੋਢਾ। ਜਦੋਂ ਸਾਡੇ ਭਲਵਾਨ ਹੁੰਦੇ ਸੀ ਗਰਦਾਵਰ ਹਿੰਦੂਆਂ ਦਾ, ਮੁਸਲਮਾਨਾਂ ਦਾ ਧੁੱਲਾ ਸੀ, ਇੱਥੇ ਆ ਗਿਆ ਧੁੱਲਾ ਭਲਵਾਨ। ਅੱਛਾ ਉਹ ਦੇਵੀ ਉਹ ਇੰਨੀ ਗਰਾਊਂਡ ਸੀ ਬਹੁਤ ਵੱਡੀ ਉਹਨਾਂ ਦਾ ਦੇਵੀ ਤਲਾ, ਜਿਹੜਾ ਮੇਰਾ ਖਿਆਲ ਪੈਲੀ ਨਾਲ ਜ਼ਿਆਦਾ ਹੋ। ਆਲੇ ਦੁਆਲੇ ਪੌੜੀਆਂ ਬਹਿਣ ਦੀ ਜਗ੍ਹਾ, ਗੱਬੇ ਫਿਰ ਉੱਥੇ ਕੁਸ਼ਤੀਆਂ ਹੁੰਦੀਆਂ, ਕੁਸ਼ਤੀਆਂ ਹੁੰਦੀਆਂ ਸੀ। ਕੁਸ਼ਤੀ ਕਰਾਉਂਦੇ ਸੀ। ਹਿੰਦੂਆਂ ਦਾ ਪੂਰਾ ਪਰ ਗਰਦਾਵਰ ਧੁੱਲੇ ਦੇ ਮੁਕਾਬਲੇ ਤੇ ਹੁੰਦਾ ਢਹਿ ਜਾਂਦਾ ਸੀ। ਅੱਛਾ ਹਾਂਜੀ ਹਿੰਦੂਆਂ ਨੇ ਬਹੁਤ ਉਹਨੂੰ ਘੇਖ ਲਾਉਣਾ, ਉਹਨੇ ਜਾਂ ਧੁੱਲੇ ਨੂੰ ਦੇਖਣਾ ਉਹ ਹੀ ਬਹਿ ਜਾਣਾ। ਤਾਂ ਧੁੱਲਾ ਇੱਥੇ ਆ ਗਿਆ ਜੀ, ਮਸ਼ਹੂਰ ਸੀ ਧੁੱਲਾ ਭਲਵਾਨ। ਅੱਛਾ ਧੁੱਲਾ ਭਲਵਾਨ ਇੱਥੇ ਜਲੰਧਰ ਰਾਜਪੁਰ ਦੇ ਜਲੰਧਰ ਦਾ ਜਲੰਧਰ ਦੇ ਵਿੱਚ ਉਸ ਵੇਲੇ ਹੋਰ ਕਿਹੜੀਆਂ ਥਾਵਾਂ ਸਨ ਮਸ਼ਹੂਰ? ਮਸ਼ਹੂਰ ਆਪਣਾ ਬੜਬੜ ਆਪਣਾ ਮੇਲਾ ਜੀ, ਮਢਾਲੀ ਸ਼ਰੀਫ ਦਾ। ਸਾਡੇ ਇਮਾਮ ਨਾਸਿਰ ਜੀ, ਸਾਡਾ ਜਲੰਧਰ ਸ਼ਹਿਰ ਦਾ ਇਮਾਮ ਨਾਸਿਰ ਦੀਨ ਅੱਲਾ ਦੇ ਵਲੀ ਸੀ, ਉਹਨਾਂ ਦਾ ਮੇਲਾ ਉੱਥੇ ਲੱਗਦਾ ਸੀ। ਉਹਨਾਂ ਦੇ ਇਹ ਮਸ਼ਹੂਰ ਸੀ ਜਗ੍ਹਾ। ਬਾਕੀ ਗੜਾ ਅੱਡਾ ਸੀ ਜਾਂ ਛਾਉਣੀ ਮਸ਼ਹੂਰ, ਛਾਉਣੀ ਚਲੇ ਜਾਈਏ, ਹਾਜੀ ਸ਼ਾਹ ਕੁਤਬ ਦਾ ਮਜ਼ਾਰ ਸੀ ਆ ਛਾਉਣੀ ਦੇ ਵਿੱਚ, ਤਾਂ ਉਹ ਵੀ ਮਸ਼ਹੂਰ ਸੀ। ਉਹਦਾ ਰਾਮਾ ਮੰਡੀ ਮਸ਼ਹੂਰ ਸੀ, ਉੱਥੇ ਗੋਰੇ ਰਹਿੰਦੇ ਸੀ। ਦੁਕੋਇਆ ਲਾਗੇ ਸੀ, ਅੱਛਾ ਉਹ ਦੁਕੋਇਆ ਬਹੁਤ ਵੱਡਾ ਸੀ ਸਹੀ। ਉੱਥੇ ਹੀ ਸੜਕ ਜਾਂਦੀ ਸੀ ਫਗਵਾੜੇ ਨੂੰ, ਹਨਾ। ਜਲੰਧਰ ਸ਼ਹਿਰ ਦੇ ਵਿੱਚ ਉਸ ਵੇਲੇ ਮੁਸਲਮਾਨ ਜ਼ਿਆਦਾ ਸਨ ਜਾਂ ਹਿੰਦੂ ਸੀ? ਮੁਸਲਮਾਨ ਜ਼ਿਆਦਾ ਸੀ। ਮੁਸਲਮਾਨ ਜ਼ਿਆਦਾ ਸੀ। ਆ ਬਸਤੀਆਂ ਮੁਸਲਮਾਨਾਂ ਦੇ, ਦਾਸ਼ਮਨਾਂ ਦੀ, ਗੁਜਾਂ ਦੀ, ਮੀਆਂ ਦੀ, ਆਪਣਾ ਕੁੱਲੇ ਕੰਗਰੇ, ਆਪਣਾ ਬੂਟਾ, ਆਬਾਦਪੁਰਾ, ਇਹ ਬਸਤੀਆਂ ਸੀ ਜਲੰਧਰ ਦੀਆਂ ਮੀਲ ਮੀਲ ਤੇ। ਜਲੰਧਰ ਇਮਾਮ ਨਾਸਰ ਤੋਂ ਲਾਗੇ ਸੀ। ਇਮਾਮ ਨਾਸਰ ਦੇ ਲਾਗੇ। ਹਾਂਜੀ ਬਲੈਤ ਮੇਰਾ ਭਾਈ ਰਹਿੰਦਾ, ਮੈਂ 2 ਵਾਰੀ ਫਿਰਿਆ। ਅੱਛਾ ਮੈਂ ਉੱਥੇ ਸਰਦਾਰ ਬਲੈਤ ਕਿਹੜੀ ਜਗ੍ਹਾ? ਹਾਂਜੀ ਇੰਗਲੈਂਡ ਮਾਨਚੈਸਟਰ ਅੱਛਾ ਠੀਕ ਹੋ ਗਿਆ, ਯੂਕੇ। ਹਾਂਜੀ ਬਰਤਾਨੀਆ ਚ ਹੋ ਗਿਆ, ਠੀਕ ਹੈ। ਮੇਰਾ ਲੜਕਾ ਵੀ ਉੱਥੇ, ਉਹ ਲੰਡਨ। ਲੰਡਨ ਹਾਂਜੀ ਠੀਕ। ਮੈਂ ਉੱਥੇ ਨਕੋਦਰ ਦਾ ਸਿੱਖ ਸਰਦਾਰ ਸੀ, ਉਹ ਮੇਰਾ ਭਰਾ ਦਾ ਦੋਸਤ ਸੀ। ਅੱਛਾ ਉਹਦਾ ਨਾਮ ਬੂਟਾ ਸੀ। ਬੂਟਾ ਮਰ ਗਿਆ ਵਿਚਾਰਾ। ਅੱਛਾ ਕੱਲਾ ਉਹ ਉਹਨੇ ਮੇਰਾ ਭਰਾ ਨੇ ਉਹਨੂੰ ਸ਼ਰਾਬ ਨਹੀਂ ਸੀ ਪੀਣ ਦਿੱਤੀ। ਅੱਛਾ ਉਹਨੇ ਭਰਾ ਬਣਿਆ, ਉਹਦਾ ਕਹਿਣਾ ਮੰਨਦਾ ਸੀ। ਉਹ ਫਿਰ ਹੁਣ ਲੰਡਨ ਚਲਾ ਗਿਆ ਸੀ, ਉਹ ਫਿਰ ਲੰਡਨ ਹੀ ਫੌਤ ਹੋ ਗਿਆ। ਤੁਹਾਡਾ ਭਰਾ? ਨਹੀਂ ਬੂਟਾ ਸਿੰਘ। ਬੂਟਾ ਸਰਦਾਰ ਠੀਕ ਹੈ। ਮੇਰਾ ਭਾਈ ਤਾਂ ਉੱਥੇ ਮਾਨਚੈਸਟਰ। ਹੁਣ ਮਾਨਚੈਸਟਰ ਹੈਗੇ ਆ? ਅੱਛਾ ਤੁਹਾਡੇ ਤੋਂ ਵੱਡੇ ਨੇ ਉਹ? ਨਹੀਂ ਛੋਟੇ ਨੇ ਤੁਹਾਡੇ। ਮੇਰੇ ਭਤੀਜੇ ਆ, ਉਹ ਡਾਕਟਰ ਆ। ਚਲੋ ਬਜ਼ੁਰਗੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਨਾਲ ਮਿਲੇ ਮਜ਼ਾ ਆਇਆ। ਮੇਰਾ ਰਿਸ਼ਤੇਦਾਰ ਰਹਿੰਦਾ ਕੈਨੇਡਾ। ਅੱਛਾ ਨਹੀਂ ਸੱਚ ਅਮਰੀਕਾ। ਉਹ ਹੁਣ ਆਇਆ ਸੀ, ਥੋੜੇ ਜਿਹੇ ਦਿਨ ਹੋ ਗਏ। ਅੱਛਾ ਉਹ ਮਿਲ ਕੇ ਉਹ ਕਹਿੰਦਾ ਜਲੰਧਰ ਦਾ ਮੇਰਾ ਸਰਦਾਰ ਆ ਦੋਸਤ ਤੇ ਅਮਰੀਕਾ 'ਚ। ਉਹ ਮੈਂ ਕਿਹਾ ਕਿੱਥੇ ਦਾ? ਕਹਿੰਦਾ ਕਾਲਿਆਂ ਦੇ ਕਾਰਖਾਨੇ ਰਹਿੰਦਾ ਹੁਸ਼ਿਆਰਪੁਰ ਦੇ। ਬਹੁਤ ਦੇਰ ਮੈਂ ਕਿਹਾ ਮੈਂ ਤਾਂ ਉੱਥੇ ਪੜ੍ਹਦੇ ਕਾਲ ਬੜੀ ਖੁਸ਼ੀ ਹੋਈ। ਮੈਂ ਕਿਹਾ ਤਾਂ ਵੀ ਮੈਂ ਕਿਹਾ ਬੜੀ ਖੁਸ਼ੀ ਹੋਈ। ਚਲੋ ਬਜ਼ੁਰਗੋ ਤੁਹਾਡੇ ਨਾਲ ਵੀ ਮਿਲ ਕੇ ਬਹੁਤ ਖੁਸ਼ੀ ਬੜੀ ਖੁਸ਼ੀ ਬਹੁਤ ਖੁਸ਼ੀ। ਆਦਾ ਸੀਨਾ ਠੰਡਾ। ਮੈਂ ਕਈ ਵਾਰੀ ਯਾਦ ਕੀਤਾ ਕੋਈ ਬੰਦਾ ਮਿਲੇ ਹਿੰਦੁਸਤਾਨ। ਸਾਨੂੰ ਮਿਲ ਸਾਰਾ ਸ਼ਹਿਰ ਗਾਇਆ। ਹਾਂਜੀ ਫਗਵਾੜਾ, ਫਲੌਰ ਦੇਖਿਆ ਸਤਲੁਜ। ਦੇਖੋ ਜੀ ਫਲੌਰ, ਅਸੀਂ ਰਾਤ ਉੱਥੇ ਰਹੇ, ਗੱਡਾ ਛੱਡਿਆ, ਦੂਏ ਦਿਨ ਅਸੀਂ ਫਲੌਰੋਂ ਲੁਧਿਆਣੇ ਗਏ ਗੱਡਾ ਲੈ ਕੇ। ਉਹ ਪੁਰਾਣੇ ਜ਼ਮਾਨੇ ਪੁਰਾਣੇ ਬਜ਼ੁਰਗ ਤਾਂ ਇਹੀ ਕਹਿੰਦੇ ਸੀ, ਜਿਹਨੇ ਵੇਖਿਆ ਨਹੀਂ ਲਾਹੌਰ ਉਹ ਵੇਖੇ ਫਲੌਰ। ਫਲੌਰ ਦੀ ਕਿਲ੍ਹਾ ਸੀ ਪੁਲਿਸ ਦਾ। ਸਤਲੁਜ ਦੇ ਦਰਿਆ ਦੇ ਉੱਪਰ ਸੀ ਕਿਲ੍ਹਾ ਦੇ। ਅੱਛਾ ਅਸੀਂ ਰਾਤ ਉੱਥੇ ਰਾਤ ਉੱਥੇ ਗੁਜ਼ਾਰੀ। ਗੱਡੇ ਉੱਥੇ ਛੱਡਿਆ, ਜਾ ਫਗਵਾੜਿਓਂ ਗੱਡਾ ਜੋੜਿਆ, ਫਲੌਰ ਆ ਗਿਆ। ਉੱਥੇ ਗੱਡਾ ਫਿਰ ਅਸਰ ਵੇਲਾ ਪੜਾ ਕਰ ਲਿਆ। ਤਾਂ ਦੂਜੇ ਦਿਨ ਮੈਂ ਸੁਬਾਹ ਤੜਕੇ ਫਿਰ ਪੁਲ ਪਾਸ ਕੀਤਾ, ਲੋਡੋਵਾਲ ਦਾ ਪੁਲ ਟੱਪ ਕੇ
ਫਿਰ ਜ਼ਖੀਰਾ ਹੁੰਦਾ 5-6 ਮੀਲਾਂ ਜੋ ਫਲਾ ਲੁਧਿਆਣੇ ਦਾ ਦਿਨ ਚੋਰ ਪਸ਼ੂ ਲਾ ਕੇ ਵਿੱਚ ਬਾਬਿਆਂ ਲੱਭਦਾ ਨਹੀਂ ਸੀ। ਉੱਥੋਂ ਅਸੀਂ ਅੱਲਾ ਕਰਕੇ ਲੰਘੇ। ਅੱਲਾ ਕਰਕੇ ਵੇਖੋ ਉਹਨਾਂ ਰਾਵਾਂ ਤੇ ਕਦੀ ਵੇਖੋ ਗੁਜ਼ਰਦੇ ਆਇਆ ਫਖਰ ਹੁੰਦਾ ਸੀ, ਪਤਾ ਹੀ ਨਹੀਂ ਹੁੰਦਾ ਸੀ। ਦੱਸੋ ਅੱਲਾ ਕਰਕੇ ਲੰਘਣਾ। ਅੱਲਾ ਉਹਦੀ ਇਹ ਚੀਜ਼ ਸੀ ਨਾ, ਉਦੋਂ ਜਾਗਦਿਆਂ ਦੇ ਲਾਗੇ ਚੋਰ ਨਹੀਂ ਸੀ ਆਉਂਦਾ। ਹੁਣ ਤਾਂ ਜਗਾ ਕੇ ਲੈਂਦੇ ਆ ਉੱਠ ਬਈ ਕੋਲ ਮਾਲ ਦੇ ਮਾਲ। ਹਾਂ ਆਪੇ ਕੱਢ ਕੇ ਦੇ। ਮੈਂ ਕਿਹਾ ਸੀ ਸਾਨੂੰ ਪਤਾ, ਅਸੀਂ ਅੱਧੀ ਰਾਤ ਨੂੰ ਜਲੰਧਰੋਂ ਸ਼ਹਿਰ ਦੇ ਵਿੱਚੋਂ ਗੱਡਾ ਜੋੜਨਾ, ਖੂਹ ਜੋੜਨਾ ਜਾ ਕੇ ਆਪਣਾ ਅੱਧੀ ਰਾਤ ਨੂੰ ਜੋ 8 ਕਨਾਲਾਂ ਜਗ੍ਹਾ ਪਲੰਦੇ ਸੀ, ਖੂਹ ਜੀ ਚਲਾਉਣੇ ਜੇ ਤੇਰੇ ਦੀ ਬੋਲਦਾ ਦੀਆਂ ਪੁੱਛਾਂ ਮਰੋੜੀ ਜਾਣੀ ਫਿਰ 8 ਕਨਾਲ ਮਸੀਂ ਪਲਾਮਾ ਹੁੰਦਾ ਸੀ, ਪਿਆਰੇ ਹੁੰਦੇ ਸੀ। ਸਹੀ। ਆਓ ਫਿਰ ਤੁਹਾਡੀ ਫਿਰ ਹੁਣ ਕੀ ਤਹਿਲ ਸੇਵਾ ਕਰੀਏ। ਚਲੋ ਬਜ਼ੁਰਗੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਪਾਂ ਜਾਏ ਸੀ ਛਾੜਚੱਕ ਤਾਂਲੇ ਦੇ ਵਿੱਚ ਤੇ ਰਸਤੇ ਦੇ ਵਿੱਚ ਗੁਜ਼ਰਦਿਆਂ ਹੀ ਬਜ਼ੁਰਗਾਂ ਨਾਲ ਮੁਲਾਕਾਤ ਹੋਈ ਤੇ ਵੇਖਦਿਆਂ ਹੀ ਪਤਾ ਲੱਗ ਗਿਆ ਸਾਨੂੰ ਕਿ ਬਜ਼ੁਰਗਾਂ ਨੂੰ ਬੜੀ ਖੁਸ਼ੀ ਹੋਈ ਸਾਡੇ ਨਾਲ ਮਿਲਣ ਦੇ। ਆ ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ ਕਿ ਸਾਡੇ ਸੀਨੇ ਨੂੰ ਜਿਹੜੀ ਆ ਉਹ ਠੰਡ ਪਈ। ਸੋ ਬਜ਼ੁਰਗਾਂ ਨੇ ਗੱਲਾਂ ਬਹੁਤ ਜ਼ਬਰਦਸਤ ਗੱਲਾਂ ਕੀਤੀਆਂ ਕਿ ਉਹੀ ਧਰਤੀ ਜਿੱਥੇ ਆਪਾਂ ਮਾਣ ਨਾਲ ਰਹੀਦਾ ਸੀ ਉੱਥੋਂ ਹੀ ਫਿਰ ਸਾਨੂੰ ਕੱਢਿਆ ਗਿਆ। ਤੇ ਇਸੇ ਕਰਕੇ ਆਪਾਂ ਇਹ ਕਹਾਣੀਆਂ ਆਪ ਜੀ ਦੇ ਰੂਬਰੂ ਕਰਦੇ ਹਾਂ ਕਿ ਉਹ ਪੰਜਾਬ ਦੀਆਂ ਜਿਹੜੀਆਂ ਸਾਂਝਾਂ ਨੇ, ਜੋ ਪੰਜਾਬ ਦੀ ਹਕੀਕਤ ਹੈ, ਜੋ ਸਾਦਗੀ, ਜੋ ਪਿਆਰ, ਜੋ ਮੁਹੱਬਤ, ਜੋ ਆਪਸੀ ਏਕਤਾ ਇਤਫਾਕ ਸੀ, ਅੱਜ ਅਸੀਂ ਕਿਹੜੇ ਪਾਸੇ ਤੁਰ ਗਏ ਹਾਂ। ਬਜ਼ੁਰਗਾਂ ਨੇ ਦੱਸਿਆ ਕਿ ਪਤਾ ਹੀ ਨਹੀਂ ਹੁੰਦਾ ਸੀ ਕਿ ਸਿੱਖ ਕੌਣ ਆ, ਮੁਸਲਮਾਨ ਕੌਣ ਆ ਤੇ ਹਿੰਦੂ ਕੌਣ ਆ। ਤੇ ਉਸ ਤੋਂ ਬਾਅਦ ਫਿਰ ਇੱਕ ਹੀ ਰਾਤ 'ਚ ਪਤਾ ਨਹੀਂ ਕੀ ਕੁਛ ਸਾਡੇ ਵਿਚਕਾਰ ਪੈਦਾ ਕਰ ਦਿੱਤਾ। ਔਰ ਉਹ ਇੱਕ ਰਾਤ ਦੀ ਉਸ ਤੋਂ ਬਾਅਦ ਹਿਸਾਬ ਲਾ ਲਓ ਕਿ ਪਿਛਲੇ 73-74 ਵਰ੍ਹਿਆਂ ਦੇ ਵਿੱਚ ਸਾਡਾ ਕੀ ਹਾਲ ਹੈ। ਸੋ ਇਹਨਾਂ ਕਹਾਣੀਆਂ ਦਾ ਮਕਸਦ ਕਿਸੇ ਜ਼ਾਤ, ਕਿਸੇ ਧਰਮ ਦੇ ਬਾਰੇ ਕੁਝ ਬੁਰਾ ਭਲਾ ਕਹਿਣਾ ਬਿਲਕੁਲ ਨਹੀਂ ਹੈ। ਮੇਰੇ ਇੱਕ ਚਾਚੇ ਦਾ ਪੁੱਤ ਇੱਥੇ ਰਹਿੰਦਾ, ਉਹ ਉੱਥੇ ਸ਼ਹੀਦ ਹੋ ਗਿਆ ਜੀ, ਮੁਹੰਮਦ ਫੈਜ਼। ਉੱਥੇ ਕਿਸ਼ਨਪੁਰੇ 'ਚ? ਹਾਂਜੀ, ਉਹ ਰਜ਼ਾਕਾਰਾਂ ਸੀ, ਬੜਾ ਉਡਣਾ ਸੀ ਬੱਚਾ, ਜਿਹਦੇ ਨੌਜਵਾਨ ਬਣਦਾ ਸੀ। ਕੀ ਨਾਂ ਸੀ ਉਹਦਾ? ਮੁਹੰਮਦ ਤੁਫੈਲ। ਉਹ ਇੱਥੋਂ ਗਿਆ, ਉਹਨਾਂ ਦਾ ਪਿੰਡ ਡਚਕੋਟ ਲੱਗ ਗਿਆ ਸੀ। ਉਹ ਨਾਨਕੇ ਉੱਥੇ ਰਹਿੰਦੇ ਸਾਡੇ ਕੋਲ। ਅੱਛਾ, ਨਾਨਕਿਆਂ ਕੋਲ ਗਿਆ ਸੀ ਤੇ 47 'ਚ ਵਿਚਾਰਾ ਮਾਰਿਆ। ਜੋ ਸਾਨੂੰ ਵੀ ਚੜ੍ਹਦਿਓਂ ਪਾਸਿਓਂ ਜਲੰਧਰ ਤੋਂ ਬਜ਼ੁਰਗਾਂ ਵਾਸਤੇ ਉਡੀਕ ਰਹੇਗੀ, ਪਿਆਰ ਭਰਿਆ ਸੁਨੇਹਾ ਹੈ। ਤੇ ਦੋਵਾਂ ਸਰਕਾਰਾਂ ਨੂੰ ਵੀ ਸਾਡੀ ਬੇਨਤੀ ਹੈ ਕਿ ਜਿਹੜੇ ਇਹ ਬਜ਼ੁਰਗ ਨੇ, ਇਹਨਾਂ ਨੇ ਇਸ ਉਮਰ ਤੋਂ ਬਾਅਦ ਕੀ ਕੁਛ ਕਰ ਲੈਣਾ ਵਾ। ਸੋ ਇਹਨਾਂ ਵਾਸਤੇ ਕੋਈ ਸਟ੍ਰੈਟਜੀ, ਕੋਈ ਇਸ ਤਰ੍ਹਾਂ ਦਾ ਤਰੀਕਾਕਾਰ ਆਸਾਨ ਬਣਾਇਆ ਜਾਵੇ ਕਿ ਇਹ ਲੋਕ ਵਿਚਾਰੇ ਜਿਹੜੇ ਚੜ੍ਹਦੇ ਪੰਜਾਬ ਰਹਿੰਦੇ ਆ, ਉਹ ਵਿਚਾਰੇ ਆਪਣੇ ਲਹਿੰਦੇ ਪੰਜਾਬ ਨੂੰ ਤਰਸਦੇ ਆ। ਉਹਨਾਂ ਕਰਕੇ ਅੱਜ ਅਸੀਂ ਆਏ ਸੀ ਛਾੜਚੱਕ ਤਾਂਲਾ। ਉਹ ਵੀ ਵਿਚਾਰੇ ਵੇਖ ਕਹਿੰਦੇ ਸੀ ਕਿ ਅਸੀਂ ਆਪਣੀ ਧਰਤੀ ਵੇਖਣਾ ਚਾਹੁੰਦੇ ਆ। ਬਜ਼ੁਰਗ ਆਪਣੀ ਧਰਤੀ ਨੂੰ ਰੋਂਦੇ ਆ। ਸੋ ਦੋਵਾਂ ਸਰਕਾਰਾਂ ਦੇ ਅੱਗੇ ਵੀ ਬੇਨਤੀ ਹੈ, ਸਾਡੇ ਵੱਡੇ ਜਿਹੜੇ ਰੋਂਦੇ ਚਲੇ ਗਏ, ਰੋਂਦੇ ਚਲੇ, ਯਾਦ ਕਰਦੇ ਵੀ ਕਦੋਂ ਜਾਵਾਂਗੇ। ਸਾਡੀ ਮਾਂ 10 ਸਾਲ ਹੋਏ ਵੀ ਅੱਜ ਵੀ ਪਿੱਛੇ ਮੁੜ ਗਿਆ, ਅੱਜ ਵੀ ਮੁੜ ਗਿਆ। ਬਜ਼ੁਰਗਾਂ ਦੀ ਗੱਲ ਕਿ ਇਹਨਾਂ ਦੀ ਮਾਂ ਹਰ ਸਾਲ ਕਹਿੰਦੇ ਸੀ ਕਿ ਅੱਜ ਵਾਪਸ ਜਾਣਾ, ਅੱਜ ਵਾਪਸ ਜਾਣਾ, ਅੱਜ ਵਾਪਸ ਜਾਣਾ। ਵਿਚਾਰੀ ਦੁਨੀਆ ਤੋਂ ਹੀ ਰੁੱਖਸਤ ਹੋ ਗਏ। ਸੋ ਦੋਵਾਂ ਸਰਕਾਰਾਂ ਨੂੰ ਬੇਨਤੀ ਹੈ ਕਿ ਕੁਝ ਕੁ ਸਾਡੇ ਕੋਲ ਇਹੋ ਜਿਹੇ ਲੋਕ ਨੇ ਜਿਹੜੇ ਰਹਿ ਗਏ ਨੇ, ਇਹਨਾਂ ਵਾਸਤੇ ਅਗਰ ਇਹਨਾਂ ਰਾਹੀਂ ਹੋ ਸਕਦਾ ਦੋਵਾਂ ਪੰਜਾਬਾਂ ਦੇ ਵਿੱਚ ਇੱਕ ਪਿਆਰ ਭਰਿਆ ਅਮਨ ਜਿਹੜਾ ਹੈ ਉਹ ਪੈਦਾ ਹੋ ਜਾਵੇ। ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਹ ਜੰਗ ਤੋਂ ਸ਼ਾਇਦ ਬਾਹਰ ਨਿਕਲ ਜਾਵੇ। ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਮਿਲਦੇ ਹਾਂ ਕਿਸੇ ਹੋਰ ਥਾਂ, ਕਿਸੇ ਹੋਰ ਬਜ਼ੁਰਗ ਦੀ ਕਹਾਣੀ ਲੈ ਕੇ। ਰੱਬ ਰਾਖਾ ਜੀ।